मेरे दादा जी दे दोस्त जिगरी यार मेरे दादा जी फौत हो गए आ, अजे भी जिਉਂਦੇ ਆ। ਪਿੰਡ 40 ਚੱਕ ਸਾਡਾ ਪੱਤੋਗੀ ਦੇ ਕੋਲ ਜਾਗੂਵਾਲ। ਮੇਰੀ ਦਾਦੀ ਜੀ ਦਾ ਪਿੰਡ 4 ਚੱਕ ਸੀਗਾ। ਉਹ ਬਾਪੂ ਜੀ 92 93 ਸਾਲ ਦੀ ਉਮਰ ਹੈ। ਜਦੋਂ ਮੈਂ ਜਾਣਾ ਉਹ ਰੋਂਦੇ ਆ। ਮੈਂ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ। ਸਾਡਾ ਅਪਰਾਧ ਸਰਕਾਰਾਂ ਨੇ ਖੋਲਿਆ, ਰਾਜਨੀਤੀ ਨੇ ਖੋਲਿਆ, ਕਿਉਂਕਿ ਜਿਹੜੇ ਬੰਦਿਆਂ ਨੇ ਉਹਨੂੰ ਮਾਰਿਆ ਸੀ ਕਿੱਧਰੋਂ ਆਏ ਕਿੱਧਰ ਗਏ ਪਤਾ ਨਹੀਂ। ਸਰਕਾਰ ਦੀ ਸ਼ਹਿ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ। ਜੇ ਸਰਕਾਰ ਚਾਹੇ ਤਾਂ ਪੱਤਾ ਨਹੀਂ ਹਿਲ ਸਕਦਾ। ਬਾਈ ਦਲਜੀਤ ਨੇ ਬਾਈ ਸਿੱਧੂ ਦੇ ਮਰਨ ਤੋਂ ਬਾਅਦ ਇੱਕ ਲਫ਼ਜ਼ ਬੋਲਿਆ ਸੀ, ਮੂਸੇ ਵਾਲਾ ਨਾਮ ਦਿਲਾਂ ਉੱਤੇ ਲਿਖਿਆ, ਕਾਸਾ ਜ਼ੋਰ ਲੱਗ ਜੂ ਮਟਾਉਣ ਵਾਸਤੇ। ਪੈਸੇ ਪੂਸੇ ਬਾਰੇ ਸੋਚੇ ਦੁਨੀਆ, ਜੱਟ ਪੈਦਾ ਹੋਇਆ ਬਸ ਚਾਉਣ ਵਾਸਤੇ। ਇਹੀ ਗੱਲ ਬਾਈ ਦਲਜੀਤ ਨੂੰ ਕੱਢ ਕੇ ਲੈ ਗਈ। ਮੈਨੂੰ ਮੇਰੇ ਘਰ ਦੇ ਰਿਸ਼ਤੇਦਾਰ ਇਹ ਕਹਿੰਦੇ ਤੂੰ ਹਰੇਕ ਸਾਲ ਕਿਉਂ ਜਾਂਦਾ? ਮੈਂ ਕਿਹਾ ਪਿਆਰ ਮੁਹੱਬਤ ਹੀ ਉਹਨਾਂ ਦਾ ਖਿੱਚ ਕੇ ਲੈ ਜਾਂਦਾ। ਕੋਸ਼ਿਸ਼ ਕਰੀਦੀ ਹੈ ਕਿ ਨਹੀਂ ਜਾਣਾ, ਇੱਕ ਵਾਰ ਵਾਰ-ਵਾਰ ਉਹੀ ਚੀਜ਼ਾਂ ਦੇਖਣੀਆਂ, ਪਰ ਜਿਹੜਾ ਪਿਆਰ ਮੁਹੱਬਤ ਲੈਂਦੇ ਤੇ ਚੜ੍ਹਦੇ ਪੰਜਾਬ ਦਾ ਉਹ ਸਾਨੂੰ ਖਿੱਚ ਕੇ ਲਿਆਉਂਦਾ। ਦਿਲਜੀਤ ਦੋਸਾਂਝ ਦੀ ਜਿਹੜੀ ਸਟੇਜ ਹੈ ਨਾ, ਉਹ ਕਿਤੇ ਨਾ ਕਿਤੇ ਮਿਹਨਤ ਸਿੱਧੂ ਮੂਸੇ ਵਾਲੇ ਦੀ ਸੀ। ਜਿਹੜੇ ਉਹਨੇ ਦਿਲਜੀਤ ਦੋਸਾਂਝ ਨੇ ਟੂਰ ਕੀਤੇ ਆ ਉਹ ਸਾਰੇ ਦੇ ਸਾਰੇ ਸਿੱਧੂ ਮੂਸੇ ਵਾਲੇ ਦੇ 21 ਟੂਰ ਸੀਗੇ, ਪੂਰੇ ਵਰਲਡ ਟੂਰ। ਉਸ ਤੋਂ ਬਾਅਦ ਇੰਡੀਅਨ ਕਰੰਸੀ 'ਚ 1 ਕਰੋੜ ਰੁਪਈਆ ਸਿੱਧੂ ਮੂਸੇਵਾਲੇ ਦੀ ਡਿਮਾਂਡ ਸੀਗੀ ਸਟੇਜ ਦੀ। ਸਿਰਫ 2 ਘੰਟੇ ਦੀ 1 ਕਰੋੜ ਰੁਪਈਆ ਉਹਦੀ ਅਮਾਊਂਟ ਸੀਗੀ ਜੇ ਉਹ ਵਰਲਡ ਟੂਰ ਲਾਉਂਦਾ। ਜਿਹੜਾ ਉਹਦੀ ਸਟੇਜ ਜਿਹੜੀ ਤਿਆਰ ਕੀਤੀ ਹੋਈ ਉਹ ਕਿਤੇ ਨਾ ਕਿਤੇ ਦਿਲਜੀਤ ਕਲਾਕਾਰ ਵੱਡਾ ਮੈਂ ਨਹੀਂ ਕਹਿੰਦਾ, ਪਰ ਜਦੋਂ ਸਿੱਧੂ ਮੂਸੇਵਾਲਾ ਵੀ ਜਿਉਂਦਾ ਸੀਗਾ ਸਾਡਾ ਭਰਾ, ਉਹਨੇ ਕਿਸੇ ਵੀ ਕਲਾਕਾਰ ਦੀ ਗੀਤ ਨਹੀਂ ਚੱਲਣ ਦੇਣਾ। ਜਦੋਂ ਦਾ ਗੀਤ ਆਉਣਾ ਸਾਰੇ ਕਲਾਕਾਰ ਚੁੱਪ ਲੈਂਦੇ। ਪੰਜਾਬ ਦੇ ਜਿਹੜੇ ਐਕਟਰ ਹੈ ਜਿਨ੍ਹਾਂ ਦਾ ਮੁੱਲ ਚੜ੍ਹਦੇ ਪੰਜਾਬ ਦੇ ਪ੍ਰੋਡਿਊਸਰਾਂ ਨੇ ਪਾਇਆ, ਗਿੱਪੀ ਬਾਈ ਨੇ ਪਾਇਆ, ਦਿਲਜੀਤ ਬਾਈ ਨੇ ਜਾਂ ਐਮੀ ਵਿਰਕ ਬਾਈ, ਬੜੇ ਇਦਾਂ ਦੇ ਆ। ਕਿਉਂਕਿ ਤੁਹਾਡੇ ਜਿਹੜੇ ਕਮੇਡੀਅਨ ਸੀਗੇ ਉਹਨਾਂ ਦੀ ਮਿਹਨਤ ਬੜੀ ਸੀ, ਕੋਡੂਆਂ ਵਰਗਿਆਂ ਦੀ, ਉਹ ਬੂਟੇ ਵਰਗਿਆਂ ਦੀ, ਪਰ ਉਹਨਾਂ ਦਾ ਮੁੱਲ ਜਿਹੜਾ ਨਾ ਜਿਹੜਾ ਹੁਣ ਆਣ ਕੇ ਪਿਆ ਉਹਨਾਂ ਦਾ ਕਾਫੀ ਸਮਾਂ ਪਹਿਲਾਂ ਪੈਣਾ ਚਾਹੀਦਾ ਸੀ। ਬਾਈ ਬਹੁਤ ਸਿੱਧੇ ਸਾਦੇ ਬੰਦੇ ਜੋ ਗਾਣਿਆਂ 'ਚ ਸੀ ਉਹ ਬਿਲਕੁਲ ਨਹੀਂ ਸੀ। ਉਹਨਾਂ ਨੇ ਇੱਕ ਪਿੰਡ ਦਾ ਕਲਚਰ ਦਿਖਾਇਆ। ਉਹ ਬੰਦਾ ਬੰਬੇ ਦੇ ਵਿੱਚ ਬਾਈ ਜੀ ਪਾਕਿਸਤਾਨੀ ਕਰੰਸੀ 100 ਕਰੋੜ ਦਾ ਦਫ਼ਤਰ ਉਹਨੂੰ ਆਫਰ ਹੋਇਆ ਸੀਗਾ ਪਾਕਿਸਤਾਨੀ ਕਰੰਸੀ 'ਚ। ਉਹ ਕਹਿੰਦਾ ਨਹੀਂ ਬਾਈ ਪਿੰਡ ਆਓ। अस्सलाम वालेकुम, सत श्री अकाल, प्रणाम दोस्तों। मैं नासर किसाना और तुसी देख रहे हो चैनल एक पिंड पंजाब दा। ਇੱਥੇ 555ਵੇਂ ਗੁਰਪੁਰਬ ਤੇ ਆਏ ਆ ਤੇ ਸਾਡੇ ਨਾਲ ਫਿਰੋਜ਼ਪੁਰੀ ਸਰਦਾਰ ਮੌਜੂਦ ਨੇ। ਇਹਨਾਂ ਕੋਲੋਂ ਇਹਨਾਂ ਦਾ ਨਾਮ ਪੁੱਛਦੇ ਆ। ਪਹਿਲੇ ਤਾਂ ਜੀ ਪਹਿਲੇ ਤਾਂ ਵੈਲਕਮ ਕਰਦੇ ਹਾਂ ਤੁਹਾਨੂੰ। 555ਵੇਂ ਗੁਰਪੁਰਬ ਤੇ ਤੁਸੀਂ ਆਏ ਆ। ਨਾਨਕ ਸਾਹਿਬ ਦੀ ਜਨਮ ਦਿਹਾੜਾ ਇਹ ਪਵਿੱਤਰ ਧਰਤੀ ਤੇ ਆਏ ਤੇ ਵੈਲਕਮ ਕਰਦੇ ਹਾਂ ਜੀ। ਵੈਲਕਮ, ਤੁਹਾਡਾ ਵੀ ਥੈਂਕਸ ਕਰਦਾ। ਜਦੋਂ ਤੁਸੀਂ ਨਾਮ ਬੋਲਿਆ ਨਾ ਵੀ ਨਾਸਰ ਕਿਸਾਨਾ, ਮੈਂ ਤੁਹਾਡਾ ਨਾਂ ਸੁਣਿਆ ਸੀ, ਆਪਣੀ ਗੱਲ ਵੀ ਹੋਈ ਸੀਗੀ ਉਹ ਮਾਤਾ ਵਾਲੇ ਕੇਸ। ਹਾਂਜੀ ਬੜੀ ਗੱਲ ਹੈ। ਉਹ ਮਾਤਾ ਵਾਲੇ ਕੇਸ ਆਪਣੀ ਗੱਲ ਵੀ ਹੋਈ ਸੀਗੀ ਫੋਨ ਤੇ। ਆਪਣੇ ਪੱਤਰਕਾਰ ਵੀਰ ਨੇ ਉਧਰ ਦੇ ਕੀ ਨਾਂ ਯਾਰ ਉਹਨਾਂ ਨੇ, ਗੁਰਦਰਸ਼ਨ ਵੀਰ, ਉਹਨਾਂ ਨੇ ਮੇਰੀ ਇੰਟਰਵਿਊ ਕੀਤੀ ਸੀਗੀ। ਮੈਂ ਬਹੁਤ ਥੈਂਕਸਫੁਲ ਹਾਂ ਇੱਥੋਂ ਦੀ ਸਰਕਾਰ ਦਾ, ਇੱਥੋਂ ਦੀ ਆਵਾਮ ਦਾ। ਮੈਨੂੰ 8 ਸਾਲ ਹੋ ਗਏ ਆ ਲਗਾਤਾਰ ਆਉਂਦਿਆਂ ਨੂੰ। ਜਿਹੜੀਆਂ ਕੁਛ ਕਮੀਆਂ ਪੇਸ਼ੀਆਂ ਰਹਿ ਗਈਆਂ ਸੀ ਇਸ ਵਾਰ ਸੋਚ 100% ਕਲੀਅਰ ਹੈ। ਪ੍ਰੋਟੋਕੋਲ ਵੀ ਬਹੁਤ ਅੱਛਾ ਹੈ। ਕੋਈ ਵੀ ਪ੍ਰੋਬਲਮ ਕਿਸੇ ਤਰ੍ਹਾਂ ਦੀ 1% ਵੀ ਨਹੀਂ ਕਹਿ ਸਕਦਾ ਕਿ ਮੈਨੂੰ ਕੋਈ ਦਿੱਕਤ ਆਈ ਹੋਵੇ। ਮੈਂ ਧੰਨਵਾਦ ਕਰਦਾ, ਸਾਡੇ ਕੋਲ ਕੋਈ ਲਫ਼ਜ਼ ਹੀ ਨਹੀਂ ਇੱਥੋਂ ਦੀ ਸਰਕਾਰ ਲਈ, ਇੱਥੋਂ ਦੇ ਲੋਕਾਂ ਲਈ ਤੇ ਇੱਥੋਂ ਦੇ ਜਿਹੜੇ ਪ੍ਰਬੰਧਕ ਕਮੇਟੀ ਲਈ। ਬਹੁਤ ਵਧੀਆ, ਬਹੁਤ ਅੱਛਾ ਲੱਗਾ। ਮੈਨੂੰ ਮੇਰੇ ਘਰ ਦੇ ਰਿਸ਼ਤੇਦਾਰ ਇਹ ਕਹਿੰਦੇ ਤੂੰ ਹਰੇਕ ਸਾਲ ਕਿਉਂ ਜਾਂਦਾ? ਮੈਂ ਕਿਹਾ ਪਿਆਰ ਮੁਹੱਬਤ ਹੀ ਉਹਨਾਂ ਦਾ ਖਿੱਚ ਕੇ ਲੈ ਜਾਂਦਾ। ਕੋਸ਼ਿਸ਼ ਕਰੀਦੀ ਹੈ ਕਿ ਨਹੀਂ ਜਾਣਾ, ਇੱਕ ਵਾਰ ਵਾਰ-ਵਾਰ ਉਹੀ ਚੀਜ਼ਾਂ ਦੇਖਣੀਆਂ, ਪਰ ਜਿਹੜਾ ਪਿਆਰ ਮੁਹੱਬਤ ਲੈਂਦੇ ਤੇ ਚੜ੍ਹਦੇ ਪੰਜਾਬ ਦਾ ਉਹ ਸਾਨੂੰ ਖਿੱਚ ਕੇ ਲਿਆਉਂਦਾ। ਅੱਛਾ, ਤੁਸੀਂ ਜਦੋਂ ਜਾਂਦੇ ਆ ਤੇ ਜਾ ਕੇ ਫਿਰ ਆਪਣੇ ਨਾਲ ਕਿੰਨੇ ਬੰਦੇ ਦੁਬਾਰਾ ਅਗਲੇ ਵਾਰੀ ਨੂੰ ਤਿਆਰ ਕਰਕੇ ਲੈ ਕੇ ਆਉਂਦੇ? ਦੇਖੋ ਜੀ, ਸਭ ਤੋਂ ਵੱਡੀ ਜਿਹੜੀ ਹੈ ਖੁਸ਼ੀ ਦੀ ਗੱਲ ਹੀ ਮੈਂ ਕਹਾਂਗਾ ਕਿ ਜਦੋਂ ਮੈਂ ਇੱਥੋਂ ਜਾਂਦਾ ਮੈਨੂੰ 15-20 ਪਾਸਪੋਰਟ ਦਿੱਤੇ ਜਾਂਦੇ ਨੇ ਕਿ ਸਾਡੇ ਵੀਜ਼ੇ ਲਵਾਓ ਤੇ ਤੁਸੀਂ ਵੀ ਆਪਣਾ ਪਾਸਪੋਰਟ ਦਿਓ, ਕਿਉਂਕਿ ਤੁਸੀਂ ਜਾਂਦੇ ਆਉਂਦੇ ਰਹਿੰਦੇ ਹੋ। ਉਹ ਰਿਸ਼ਤੇਦਾਰੀ ਇਦਾਂ ਦੇ ਪੈ ਜਾਂਦੇ ਆ। ਬਾਕੀ ਰਹੀ ਗੱਲ ਜਿੱਥੇ ਚੋਗ ਖਿਲ ਰਿਹਾ ਉਹ ਖਾਣਾ ਪੈਂਦਾ ਤੇ ਜੇ ਉਹ ਇੱਥੋਂ ਦਾ ਸਾਡਾ ਜੋ ਦਾਣਾ ਪਾਣੀ ਸੀ ਉਹ ਸਾਨੂੰ ਖਿੱਚ ਲਿਆ। ਮੇਰੇ ਕਈ ਨਾਲ ਦੇ ਦੋਸਤਾਂ ਦਾ ਵੀਜ਼ਾ ਨਹੀਂ ਲੱਗਿਆ, ਜਿਨ੍ਹਾਂ ਦਾ ਵੀਜ਼ਾ ਦਿੱਤਾ ਸੀ ਉਹਨਾਂ ਦਾ ਆਇਆ। ਮੇਰੇ ਮਾਸੀ ਮਾਸੜ ਜੀ ਨੇ, ਹੋਰ ਵੀ
5-7 ਦੋਸਤ ਸੀਗੇ, ਉਹਨਾਂ ਦੀ ਬਦੌਲਤ ਉਹਨਾਂ ਦੇ ਨਾਲ ਆਏ ਆ। ਇੱਕ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ, ਮੈਂ ਤੁਹਾਡਾ ਚੈਨਲ ਪੰਜਾਬੀ 'ਚ ਵੀ ਪੜ੍ਹਿਆ, ਤੁਹਾਡੇ ਚੈਨਲ ਦਾ ਨਾਮ ਪੜ੍ਹਿਆ, ਮੈਨੂੰ ਖੁਸ਼ੀ ਹੋਈ ਹੈ ਕਿ ਸਾਨੂੰ ਪੰਜਾਬੀ ਮਾਂ ਬੋਲੀ ਲਈ ਸੰਘਰਸ਼ ਕਰਨਾ ਪੈ ਰਿਹਾ। ਇਹ ਸਾਡੀਆਂ ਕਮੀਆਂ ਨੇ, ਕਿਉਂਕਿ ਅਸੀਂ ਕੁਝ ਇਦਾਂ ਦੀਆਂ ਗਲਤੀਆਂ ਕਰ ਲਈਆਂ ਕਿ ਬੱਚੇ, ਜਿਵੇਂ ਤੁਹਾਡੇ ਇੱਥੇ ਉਰਦੂ ਚੱਲਦਾ, ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਹਿੰਦੀ ਬੋਲਣ ਲਈ ਕਿਹਾ ਜਾਂਦਾ। ਬਹੁਤ ਵੱਡੀ ਕਮੀ ਹੈ। ਜੇ ਬੱਚਾ ਆਪਦੀ ਮਾਂ ਨੂੰ ਭੁੱਲ ਕੇ ਮਾਸੀ ਜਾਂ ਚਾਚੀ ਕੋਲ ਜਾਊਗਾ, ਉਹ ਕਦੇ ਕਾਮਯਾਬ ਨਹੀਂ ਹੋ ਸਕਦਾ। ਪੰਜਾਬੀ ਸਾਡੀ ਮਾਂ ਬੋਲੀ ਹੈ, ਸਾਨੂੰ ਭੁੱਲਣੀ ਨਹੀਂ ਚਾਹੀਦੀ, ਸਾਨੂੰ ਵਿਰਸੇ ਨਾਲ ਜੁੜਨਾ ਚਾਹੀਦਾ। ਪੰਜਾਬੀ ਮਾਂ ਬੋਲੀ ਲਈ ਸਾਨੂੰ ਜੋ ਵੀ ਕੁਝ ਕਰਨਾ ਪਵੇ, ਚਾਹੇ ਆਪਣਾ ਆਪ ਕੁਰਬਾਨ ਕਰਨਾ ਪਵੇ, ਅਸੀਂ ਕਰਾਂਗੇ। ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਆਵਾਮ ਨੂੰ ਬੇਨਤੀ ਕਰਦਾ ਕਿ ਪੰਜਾਬੀ ਬੋਲਣਾ ਕੋਈ ਅਨਪੜ੍ਹ ਗੱਲ ਨਹੀਂ ਹੈ, ਕੋਈ ਮਿਹਣਾ ਨਹੀਂ, ਇਹ ਸਾਡੀ ਵਿਰਾਸਤ ਹੈ। ਸਾਨੂੰ ਮੈਂ ਪ੍ਰਾਊਡ ਹੈ ਕਿ ਅਸੀਂ ਪੰਜਾਬੀ ਹਾਂ, ਅਸੀਂ ਪੰਜਾਬੀ 'ਚ ਗੱਲ ਕਰਦੇ ਹਾਂ। ਅਸੀਂ ਇੰਗਲਿਸ਼ 'ਚ ਵੀ ਕਰ ਸਕਦੇ ਹਾਂ, ਉਰਦੂ 'ਚ ਵੀ ਕਰ ਸਕਦੇ ਹਾਂ, ਜਿੱਦਾਂ ਸਾਡੇ ਹਿੰਦੀ ਚੱਲਦੀ, ਹਿੰਦੀ 'ਚ ਵੀ ਕਰ ਸਕਦੇ ਹਾਂ। ਪਰ ਪੰਜਾਬੀ, ਮੇਰੇ ਫੋਨ ਦੇ ਵਿੱਚ ਪੰਜਾਬੀ 'ਚ ਨੰਬਰ ਫੀਡ ਨੇ, ਮੈਂ ਬੈਂਕ 'ਚ ਜਾਂਦਾ, ਮੈਂ ਪੰਜਾਬੀ 'ਚ ਚੈੱਕ ਉਹ ਭਰਦਾ। ਕਿਉਂ? ਕਿਉਂਕਿ ਉੱਥੇ ਕਈ ਹਿੰਦੀ ਬੋਲਣ ਵਾਲੇ ਬੈਠੇ ਆ। ਮੈਂ ਕਹਿੰਦਾ ਕਿ ਅਸੀਂ ਪੰਜਾਬ 'ਚ ਬੈਠੇ ਆ, ਅਸੀਂ ਪੰਜਾਬੀ ਦੀ ਗੱਲ ਕਰਾਂਗੇ, ਵਰਨਾ ਅਸੀਂ ਬਿਲਕੁਲ ਪੈਸੇ ਨਾ ਲੈਣੇ ਮਨਜ਼ੂਰ ਹੈ। ਚੈਨਲ ਤੇ ਡਿਬੇਟ ਤੇ ਬੈਠੀ ਦਾ ਬਿਲਕੁਲ ਪੰਜਾਬੀ ਬੋਲੀ ਦੀ ਹੈ। ਜਦੋਂ ਕੋਈ ਪੰਜਾਬੀ ਬੰਦਾ ਹਿੰਦੀ ਬੋਲਦਾ, ਦੇਖਣ ਨੂੰ ਐ ਲੱਗਦਾ ਕਿ ਉਹ ਆਪਦੀ ਮਾਂ ਨਾਲ ਦਗਾ ਕਰ ਰਿਹਾ। ਬਹੁਤ ਵਧੀਆ ਗੱਲ ਕੀਤੀ ਜੀ। ਪੰਜਾਬੀ ਜਿਹੜੀ ਆ, ਇਹ ਸਾਡੀਆਂ ਜ਼ਿੰਦਗੀਆਂ 'ਚੋਂ ਹੌਲੀ ਹੌਲੀ ਕਰਕੇ ਲਫ਼ਜ਼ ਜਿਹੜੇ ਨਿਕਲਦੇ ਜਾ ਰਹੇ ਆ, ਤੇ ਮੈਂ ਅਸੀਂ ਵੀ ਚੈਨਲ ਤੇ ਇਹ ਬੜਾ ਇਹਦਾ ਪ੍ਰਚਾਰ ਕਰੀਦਾ ਕਿ ਪੰਜਾਬੀ ਨੂੰ ਆਪਣੇ ਘਰੋਂ ਸਿੱਖਣਾ ਬੱਚਿਆਂ ਨੇ। ਜੇ ਆਪਾਂ ਆਪਣੇ ਘਰੋਂ ਨਾ ਸਿਖਾ ਸਕੇ ਤਾਂ ਬਾਹਰੋਂ ਤਾਂ ਕਿਸੇ ਨੇ ਨਹੀਂ ਸਿਖਾਣੇ। ਹਾਂਜੀ ਹਾਂਜੀ, ਦੇਖੋ ਜੀ, ਅਸੀਂ ਕੋਸ਼ਿਸ਼ ਕੀਤੀ ਸੀ। 22 ਲੱਖਾ ਸਿਧਾਣਾ ਸਾਡੇ ਇੰਡੀਆ ਤੋਂ ਚੜ੍ਹਦੇ ਪੰਜਾਬ ਤੋਂ, ਉਹਨਾਂ ਨਾਲ ਅਸੀਂ ਜੁੜੇ ਹੋਏ ਆ। ਭਾਈ ਦੀਪ ਸਿੱਧੂ ਨਾਲ ਜੁੜੇ ਸੀ। ਬਾਈ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀਗਾ। ਚਲੋ ਦੁਨੀਆ ਤੇ ਨਹੀਂ ਰਹਿ, ਅਸੀਂ ਇਹ ਕੋਸ਼ਿਸ਼ ਕੀਤੀ ਨੌਜਵਾਨ ਮੁੰਡਿਆਂ ਨੇ, ਜਿੱਥੇ ਕੋਈ ਸਕੂਲ ਹੈ, ਕਾਲਜ ਹੈ, ਕਿਸੇ ਤਰ੍ਹਾਂ ਦੀ ਕੋਈ ਦੁਕਾਨ ਹੈ, ਉੱਪਰ ਪੰਜਾਬੀ ਲਿਖੀ ਹੋਵੇ, ਥੱਲੇ ਉਰਦੂ ਲਿਖੋ, ਹਿੰਦੀ ਲਿਖੋ, ਜੋ ਇੰਗਲਿਸ਼ ਲਿਖੋ, ਜੋ ਮਰਜ਼ੀ, ਪਰ ਪੰਜਾਬ ਵਿੱਚ ਜੇ ਕੋਈ ਸਕੂਲ ਹੈ, ਕੋਈ ਸੰਸਥਾ ਹੈ, ਕੋਈ ਦੁਕਾਨ ਹੈ, ਉੱਪਰ ਫਰੰਟ ਤੇ ਪੰਜਾਬੀ ਲਿਖੀ ਹੋਣੀ ਚਾਹੀਦੀ। ਕਿਉਂਕਿ ਸਾਨੂੰ ਮਾਣ ਹੈ ਪੰਜਾਬੀ ਮਾਂ ਬੋਲੀ ਤੇ, ਪੰਜਾਬੀਅਤ ਤੇ। ਸਾਡਾ ਇੱਕ ਇਤਿਹਾਸ ਹੈ ਬਹੁਤ ਵੱਡਾ, ਤੇ ਆਪਾਂ ਨੂੰ ਇਹ ਭੁੱਲਣੀ ਨਹੀਂ ਚਾਹੀਦੀ। ਅੱਛਾ, ਪੰਜਾਬੀ ਦੀ ਆਪਾਂ ਗੱਲ ਕਰ ਲਈ ਹੈ ਜੀ। ਹੁਣ ਚੜ੍ਹਦੇ ਵਾਲਿਆਂ ਨੂੰ ਤਾਂ ਪਤਾ ਤੁਹਾਡੇ ਬਾਣੇ ਦਾ ਵੀ ਇਹ ਕਿਹੜੇ ਜਿਹੜੇ ਆਪਣਾ ਸ਼ੋਭੇ ਨਾਲ ਤਲਕ ਰੱਖਣ ਵਾਲੇ ਸਰਦਾਰ ਪਾਉਂਦੇ ਆ। ਮਤਲਬ ਕਿ ਤੁਹਾਡਾ ਜਿੱਦਾਂ ਸਾਡੇ ਫਿਰਕੇ ਇਸੇ ਤਰ੍ਹਾਂ ਹੀ ਹੈਗਾ ਆ ਨਾ ਸਿਸਟਮ ਥੋੜਾ ਜਿਹਾ। ਤੇ ਤੁਸੀਂ ਸਾਡੇ ਲਹਿੰਦੇ ਵਾਲਿਆਂ ਨੂੰ ਦੱਸੋ ਕਿ ਜਿਹੜਾ ਤੁਹਾਡਾ ਲਿਬਾਸ ਆ, ਇਹ ਤੁਹਾਡਾ ਕਿਸ ਮਤਲਬ ਸਿੱਖ ਜਿਹੜੇ ਹੈਗੇ ਤਾਂ ਸਾਰੇ ਸਰਦਾਰ ਹੀ ਆ, ਮਤਲਬ ਉਹ ਕਿਸ ਫਿਰਕੇ ਨੂੰ ਨੋਮੀਨੇਟ ਕਰਦਾ ਹੈ? ਦੇਖੋ ਜੀ, ਇਹ ਨਾ, ਜੇ ਆਪਾਂ ਇਤਿਹਾਸ ਵੱਲ ਚੱਲੀਏ ਨਾ, ਜੋ 10ਵੇਂ ਗੁਰੂ ਸੀ, ਲੋਕ ਕਹਿ ਦਿੰਦੇ ਸਿੱਖਾਂ ਦੇ ਨਹੀਂ। ਕਿਸੇ ਵੀ ਗੁਰੂ ਨੇ ਇਹ ਨਹੀਂ ਕਿਹਾ ਕਿ ਅਸੀਂ ਸਿੱਖਾਂ ਦੇ ਗੁਰੂ ਆ ਜਾਂ ਹਿੰਦੂਆਂ ਦੇ ਆ ਜਾਂ ਮੁਸਲਮਾਨਾਂ ਦੇ ਆ। ਹਿਸਟਰੀ ਪੜ੍ਹ ਕੇ ਦੇਖ ਲਓ, ਜਿਹੜੇ 10 ਗੁਰੂ ਹੋਏ ਨੇ, ਇਹ ਕਿਹਾ ਜਾਂਦਾ ਹੈ ਮੁਸਲਮਾਨ ਭਾਈਚਾਰੇ ਵੱਲੋਂ ਸਿੱਖਾਂ ਦੇ ਗੁਰੂ। ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰਦਾ। ਮੈਂ ਇਤਿਹਾਸ ਸਾਰਾ ਪੜ੍ਹ ਕੇ ਦੇਖਿਆ, ਉਹਨਾਂ ਨੇ ਇੱਕ ਵਾਰ ਨਹੀਂ ਕਿਹਾ ਸਿੱਖਾਂ ਦੇ ਗੁਰੂ। ਗੋਲਡਨ ਟੈਂਪਲ ਦਰਬਾਰ ਸਾਹਿਬ 4 ਦਰਵਾਜ਼ੇ ਇਸ ਲਈ ਰੱਖੇ ਗਏ ਸੀ, ਕੋਈ ਧਰਮ ਨਹੀਂ ਪੁੱਛੇਗਾ, ਕੋਈ ਜਾਤ ਪਾਤ ਨਹੀਂ ਪੁੱਛੇਗਾ, ਸਿਰਫ ਇਨਸਾਨੀਅਤ। ਬਾਬੇ ਨਾਨਕ ਨੇ ਜਦੋਂ ਪੜ੍ਹਨ ਲਈ ਗਿਆ ਸੀਗਾ, ਪਾਂਦੇ ਕੋਲ ਪੜ੍ਹਨ ਲਈ ਗਿਆ ਸੀਗੇ, ਮਾਸਟਰ ਜੀ ਨੂੰ ਟੀਚਰ ਕਹਿੰਦੇ ਆ, ਉਹਨਾਂ ਨੇ 2.5 ਸਾਲ ਦੀ ਉਮਰ 'ਚ 21 ਓਂਕਾਰ ਲਿਖ ਦਿੱਤਾ ਸੀ ਫੱਟੀ ਤੇ। ਉਹਦਾ ਮੀਨਿੰਗ ਇਹ ਸੀਗਾ, ਉਹਨਾਂ ਨੇ ਪੁੱਛਿਆ, ਇੱਕ 2.5 ਸਾਲ ਦੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ, ਇੱਕ ਪਰਮਾਤਮਾ ਹੈ, ਕੋਈ ਅੱਲਾ, ਕੋਈ ਵਾਹਿਗੁਰੂ, ਕੋਈ ਰਾਮ, ਕਹਿੰਦਾ ਇੱਕੋ ਇਨਸਾਨ ਹੈ। ਕੋਈ ਹਿੰਦੂ ਬਣ ਗਿਆ, ਕੋਈ ਮੁਸਲਮਾਨ ਬਣ ਗਿਆ, ਕੋਈ ਸਿੱਖ ਬਣ ਗਿਆ, ਕੋਈ ਈਸਾਈ ਬਣ ਗਿਆ। ਇਹਦਾ ਕਹਿਣ ਦਾ ਮਤਲਬ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ, ਉਹਨਾਂ ਦਾ ਚਾਂਦਨੀ ਚੌਕ 'ਚ ਸੀਸ ਲਾਇਆ ਜਾਂਦਾ ਹੈ। ਭਾਈ ਜੀਵਨ ਸਿੰਘ ਜੀ ਜਦੋਂ ਸੀਸ ਲੈ ਕੇ, ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਦੀ ਸੀ, ਉਹਨਾਂ ਕੋਲ ਪਹੁੰਚਦੇ ਆ। ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਆ ਕਿ ਉੱਥੇ ਹੋਰ ਕੋਈ ਸਿੱਖ ਨਹੀਂ ਸੀ ਹੈਗੇ? ਕਹਿੰਦਾ ਮਹਾਰਾਜ ਜੀ ਹੈਗੇ ਜ਼ਰੂਰ ਸੀ, ਪਰ ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ। ਮੈਂ ਬਹੁਤ ਦੁੱਖ ਤਕਲੀਫਾਂ 'ਚ ਝੱਲਦਾ ਹੋਇਆ ਤੁਹਾਡੇ ਕੋਲ ਪਹੁੰਚਿਆ, ਤੁਹਾਡੇ ਪਿਤਾ ਦਾ ਸੀਸ ਲੈ ਕੇ ਆਇਆ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਕਿ ਮੈਂ ਇੱਕ ਵੱਖਰਾ ਇਦਾਂ ਦਾ ਸਿੱਖ ਬਣਾਵਾਂਗਾ ਜਿਹੜਾ ਲੱਖਾਂ ਦੀ ਗਿਣਤੀ 'ਚ ਦਿਸੇਗਾ। ਫਿਰ ਉਹਨਾਂ ਨੇ ਸਾਨੂੰ ਅੰਮ੍ਰਿਤ ਛਕਾਇਆ। 5 ਕਕਾਰ, ਕਛਹਿਰਾ, ਕੜਾ, ਕਿਰਪਾਨ, ਕੇਸ, ਠੀਕ ਹੈ, ਕੜਾ, 5 ਕਕਾਰ ਸਾਨੂੰ ਦਿੱਤੇ, ਪੱਗ ਬੰਨਣੀ ਦਿੱਤੀ। ਤੇ ਉਹਨਾਂ ਨੇ ਇਹੀ ਗੱਲ ਕਹੀ ਸੀ, ਜੋ ਪ੍ਰਮਾਤਮਾ ਵੱਲੋਂ ਤੁਹਾਨੂੰ ਜਨਮ ਮਿਲਦਾ, ਉਸ ਸਰੀਰ ਦੇ ਨਾਲ ਬਿਲਕੁਲ ਛੇੜਛਾੜ ਨਹੀਂ ਕਰਨੀ। ਪੱਗ ਬੰਨਣੀ ਸਿਖਾਈ, ਤੇ ਉਸ ਤੋਂ ਸਾਡਾ ਇਹ ਪਹਿਰਾਵਾ ਬਣਿਆ। ਤੇ ਹੁਣ ਮੈਂ
ਮਾਣ ਨਾਲ ਕਹਿੰਦਾ ਮੈਨੂੰ ਪ੍ਰਾਊਡ ਹੈ ਜੇ ਇੱਥੇ ਜਿੰਨੇ ਵੀ ਵੀਰ ਖੜੇ ਆ, ਜੇ ਮੈਂ ਉਹਨਾਂ 'ਚ ਲੱਖ ਬੰਦੇ 'ਚ ਵੀ ਖੜਾਂਗਾ ਨਾ ਤਾਂ ਮੈਂ ਅਲੱਗ ਦੱਸਾਂਗਾ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਸੀਗੀ। ਇਹ ਇਸ ਲਈ ਬਣਾਇਆ ਗਿਆ ਸੀਗਾ ਕਿ ਗਰੀਬ ਮਜ਼ਲੂਮ ਦਬਲੇ ਕੁਚਲੇ ਲੋਕ ਜਿਹੜੇ ਆ, ਜਿਨ੍ਹਾਂ ਉੱਪਰ ਜਾਤੀ ਕਰਦੇ ਆ ਤਗੜੇ ਲੋਕ, ਉਹਨਾਂ ਦੀ ਹਿਫਾਜ਼ਤ ਵਾਸਤੇ। ਜੇ ਕੋਈ ਮੇਰਾ ਸਿੱਖ ਭਰਾ ਕਿਸੇ ਮੁਸਲਮਾਨ ਭਰਾ ਤੇ ਅਤਿਆਚਾਰ ਕਰਦਾ ਤੇ ਇਹ ਕੁਰਬਾਨ ਮੇਰੀ ਸਿੱਖ ਭਰਾ ਤੇ ਉੱਠੇਗੀ। ਕਿਉਂ? ਕਿਉਂਕਿ ਇੱਕ ਗਰੀਬ ਮਜ਼ਲੂਮ ਨਾਲ ਖੜਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਾਣਾ ਦਿੱਤਾ, ਇਹ ਕਕਾਰ ਦਿੱਤੇ। ਕਿਸੇ ਵੀ ਧਰਮ ਦਾ ਬੰਦਾ ਹੋਵੇ, ਚਾਹੇ ਕੋਈ ਮੁਸਲਮਾਨ ਭਰਾ, ਉਹਦੇ ਨਾਲ ਕੋਈ ਹਿੰਦੂ ਵੀਰ ਧੱਕਾ ਕਰਦਾ, ਕੋਈ ਕ੍ਰਿਸਚਨ ਕਰਦਾ, ਕੋਈ ਸਿੱਖ ਕਰਦਾ, ਅਸੀਂ ਜੋ ਸਾਡੇ ਗੁਰੂਆਂ ਨੇ ਸਿਖਾਇਆ ਸੀ ਮੁਸਲਮਾਨ ਭਰਾ ਦੇ ਨਾਲ ਖੜਾਂਗੇ, ਚਾਹੇ ਸਾਨੂੰ ਜਾਣ ਕਿਉਂ ਨਾ ਕੁਰਬਾਨ ਕਰਨੀ ਪਵੇ। ਦੇਖੋ ਜੀ, ਸਿੱਖ ਵੀ ਤੌਹੀਦ ਦੇ ਕਾਇਲ ਆ, ਜਿਸ ਤਰ੍ਹਾਂ ਮੁਸਲਮਾਨ ਰੱਬ ਨੂੰ ਇੱਕ ਮੰਨਦੇ ਵੀ ਇੱਕੋ ਹੀ ਰੱਬ ਆ, ਇਸ ਤਰ੍ਹਾਂ ਸਿੱਖਾਂ ਦਾ ਵੀ ਇਹੀ ਈਮਾਨ ਆ। ਤੇ ਬਾਕੀ ਜਿਹੜੇ ਗੁਰੂ ਆ, ਬਾਬਾ ਨਾਨਕ ਸਰਕਾਰ ਦੀ ਗੱਲ ਕਰੀਏ ਤਾਂ ਸਾਰੇ ਧਰਮ ਵਾਲੇ ਇਹਨਾਂ ਨੂੰ ਆਪਣਾ ਹੀ ਕਹਿੰਦੇ ਵੀ ਸਾਡਾ ਹੀ ਆ। ਜਿਸ ਤਰ੍ਹਾਂ ਮੁਸਲਮਾਨ ਕਹਿੰਦੇ ਸਾਡਾ ਆ, ਤੁਸੀਂ ਕਹਿੰਦੇ ਸਾਡਾ ਆ, ਬਾਕੀ ਵੀ ਚਾਰਾਂ ਦਰਵਾਜ਼ਿਆਂ ਵਾਲੀ ਗੱਲ ਵੀ ਆ ਗਈ। ਇਹ ਕੀ ਮਰਤਬਾ ਆ ਕਿ ਤੁਸੀਂ ਅੱਲਾ ਤੋਂ ਬਾਅਦ, ਰੱਬ ਤੋਂ ਬਾਅਦ, ਮਤਲਬ ਕਿ ਗੁਰੂ ਨਾਨਕ ਸਰਕਾਰ ਦਾ ਕੀ ਮਕਾਮ ਆ ਸਿੱਖ ਮਜ਼ਹਬ ਦੇ ਵਿੱਚ, ਸਿੱਖ ਧਰਮ ਦੇ ਵਿੱਚ? ਦੇਖੋ ਜੀ, ਅਸਲ 'ਚ ਸਿੱਖ ਹੋਂਦ 'ਚ ਉਦੋਂ ਆਏ, ਪਹਿਲਾਂ ਲੋਕ ਹੁੰਦੇ ਸੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਨਾ। ਹਿਸਟਰੀ ਪੜ੍ਹ ਕੇ ਦੇਖੋ, ਮੈਂ ਦੇਖੀ ਹੈ, ਬਾਬੇ ਨਾਨਕ ਜੀ ਨੇ ਆਪਦੇ ਘਰ ਤੋਂ ਵਿਰੋਧਤਾ ਸ਼ੁਰੂ ਕੀਤੀ, ਜਿਹੜੀਆਂ ਚੀਜ਼ਾਂ ਚੰਗੀਆਂ ਨਹੀਂ ਸੀ। ਬਾਬਾ ਨਾਨਕ ਜੀ ਹਿੰਦੂ ਧਰਮ 'ਚ ਪੈਦਾ ਹੋਏ ਸੀ। ਉਹਨਾਂ ਹਿੰਦੂ ਧਰਮ 'ਚ ਹੁੰਦਾ, ਜਦੋਂ ਬੱਚਾ 2.5-3 ਸਾਲ ਦਾ ਹੁੰਦਾ ਸਿਰ ਨੂੰ ਗੰਜਾ ਕਰਦੇ ਆ, ਸਿੱਧੇ ਤੌਰ ਤੇ ਦੱਸਾਂ ਮੁੰਨਣ ਕਰਦੇ ਆ। ਜਦੋਂ ਉਹਨਾਂ ਨੇ ਇੱਕ ਝੰਡ ਲਾਈ, ਜਦੋਂ ਨਾਈ ਨੂੰ ਸੱਦਿਆ, ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਵਾਲ ਉਤਾਰਨੇ, ਤੁਹਾਨੂੰ ਜਨੇਊ ਪਾਉਣਾ। ਜਨੇਊ ਹੁੰਦਾ ਇੱਕ ਧਾਗਾ ਹੁੰਦਾ, ਇਸ ਤਰ੍ਹਾਂ ਪਾਇਆ ਹੁੰਦਾ। ਉਹਨਾਂ ਨੇ ਕਿਹਾ, ਬਾਬਾ ਨਾਨਕ ਜੀ ਨੇ ਕਿਹਾ ਉਹ ਚੀਜ਼ ਲਾਈ ਜਿਹੜੀ ਸੱਚਖੰਡ ਨਾਲ ਜਾਏ, ਉਹ ਚੀਜ਼ ਪਾਈ ਜਿਹੜੀ ਨਾ ਗਲੇ ਨਾ ਸੜੇ, ਕਿਉਂਕਿ ਵਾਲ ਵੀ ਗਲ ਸੜ ਜਾਂਦੇ ਆ, ਜਨੇਊ ਵੀ ਗਲ ਸੜ ਜਾਂਦਾ। ਉਹਨੇ ਵਿਰੋਧਤਾ ਕੀਤੀ ਵੀ ਮੈਂ ਕੰਮ ਨਹੀਂ ਕਰਾਉਣਾ, ਜੋ ਪਰਮਾਤਮਾ ਨੇ ਸਰੀਰ ਦਿੱਤਾ ਐਵੇਂ ਹੀ ਰਹੂਗਾ। ਜੋ ਮਾਈਂਡ ਨਾ ਕਰਨਾ, ਮੁਸਲਮਾਨ ਵੀਰ ਜਦੋਂ ਸੁੰਨਤ ਕਰਦੇ ਆ ਪਤਾ ਲੱਗ ਜਾਂਦਾ ਮੁਸਲਮਾਨ ਵੀਰ, ਹਿੰਦੂ ਵੀਰ ਮੁੰਨਣ ਕਰਦੇ ਪਤਾ ਲੱਗ ਜਾਂਦਾ ਮੁੰਨਣ ਕਰਦੇ। ਕ੍ਰਿਸਚਨਾਂ ਦਾ ਵੀ ਕੋਈ ਕਲਚਰ ਹੈ, ਫਿਰ ਆਪਣੇ ਸਰੀਰ ਨਾਲ ਛੇੜਛਾੜ ਹੁੰਦੀ ਤੇ ਆਪਣਾ ਧਰਮ ਬਦਲਿਆ ਜਾਂਦਾ। ਇੱਕ ਸਿੱਖ ਧਰਮ ਇੱਦਾਂ ਦਾ, ਉਹ ਸਰੀਰ ਨਾਲ ਬਿਲਕੁਲ ਛੇੜਛਾੜ ਨਹੀਂ ਕਰਦੇ, ਉਹ ਸਿੱਖ ਬਣ ਜਾਂਦਾ। ਜੰਮਦਾ ਹਰੇਕ ਬੱਚਾ ਹੀ, ਜੇ ਕੋਈ ਮੁਸਲਮਾਨ ਭਾਈਚਾਰੇ 'ਚੋਂ, ਹਿੰਦੂ ਧਰਮ 'ਚੋਂ, ਕ੍ਰਿਸਚਨ ਧਰਮ 'ਚੋਂ ਬੱਚਾ ਜੰਮਦਾ, ਉਹਨੂੰ ਨਾ ਛੇੜੋ, ਕੋਈ ਉਹਦੇ ਵਾਲਾਂ ਦੀ ਕਟਿੰਗ ਨਾ ਕਰਾਓ, ਕੋਈ ਵੀ ਸਰੀਰ ਦਾ ਅੰਗ ਨਾ ਛੇੜੋ। ਜਦੋਂ ਵੱਡਾ ਹੋਏਗਾ ਉਹ ਆਪਣੀ ਅੱਖਾਂ ਸਾਹਮਣੇ ਇੱਕ ਜਿੱਦਾਂ ਇੱਕ ਕਲਚਰ ਦਿਖਾਇਆ ਜਾਂਦਾ, ਸਿੱਖੋ ਸਿੱਖ ਹੀ ਦਿਸੂਗਾ ਆਪਾਂ ਨੂੰ। ਠੀਕ ਹੈ ਜੀ। ਸਿੱਖੀ ਦਾ ਬੂਟਾ ਬਾਬੇ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਦੀ ਫਿਰ ਸਾਜਣਾ ਕੀਤੀ, ਇੱਕ ਅਲੱਗ ਸਾਨੂੰ ਵਰਦੀ ਦਿੱਤੀ, ਅਲੱਗ ਪਛਾਣ ਦਿੱਤੀ। ਸ਼ੁਰੂਆਤ ਬਾਬੇ ਨਾਨਕ ਦੇਵ ਜੀ ਤੋਂ ਹੋਈ ਸੀ। ਬਾਬੇ ਨਾਨਕ ਨੂੰ ਵੀ ਤੁਸੀਂ ਰੱਬ ਦਾ ਹੀ ਬੰਦਾ ਮੰਨਦੇ ਆ? ਹਾਂਜੀ ਹਾਂਜੀ। ਦੇਖੋ ਜੀ, ਬਾਬਾ ਨਾਨਕ ਜੀ ਨੇ ਜੋ ਬਾਣੀ ਲਿਖੀ, ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ 9ਵੀਂ ਪਾਤਸ਼ਾਹੀ, ਉਸ ਤੋਂ ਬਾਅਦ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਇਹਨਾਂ ਚਾਰਾਂ ਗੁਰੂਆਂ ਨੇ ਜਿਹੜੀ ਬਾਣੀ ਲਿਖੀ ਸੀ ਛੋਟੇ ਛੋਟੀਆਂ ਕਿਤਾਬਾਂ ਦੇ ਵਿੱਚ, ਪਾਠ ਛੋਟੇ ਛੋਟੇ ਸੀਗੇ। ਫਿਰ ਜਦੋਂ ਗੁਰੂ ਅਰਜਨ ਦੇਵ ਜੀ ਇਹਨਾਂ ਨੂੰ ਗੱਦੀ ਮਿਲੀ, 5ਵੀਂ ਪਾਤਸ਼ਾਹੀ ਸੀਗੇ ਜਿਹੜੇ ਗੁਰੂ ਨੇ, ਉਹਨਾਂ ਨੇ ਫਿਰ ਸਾਰੀਆਂ ਕਿਤਾਬਾਂ ਇਕੱਠੀਆਂ ਕਰਕੇ ਇੱਕ ਗ੍ਰੰਥ ਲਿਖਣਾ ਸ਼ੁਰੂ ਕੀਤਾ। ਕਿਉਂਕਿ ਬਾਬਾ ਨਾਨਕ ਜੀ ਨੇ 4 ਉਦਾਸੀਆਂ ਕੀਤੀਆਂ, ਉਹਨਾਂ ਦਾ ਜ਼ਿਕਰ, ਪੰਡਤਾਂ ਨੂੰ ਸਿੱਧੇ ਰਾਹ ਪਾਇਆ, ਉਹਨਾਂ ਦਾ ਜ਼ਿਕਰ। ਕਈ ਪੀਰ ਇੱਦਾਂ ਦੇ ਸੀ ਜਿਹੜੇ ਲੋਕਾਂ ਨੂੰ ਗਲਤ ਗਾਈਡ, ਇਲਮ ਵਗੈਰਾ ਨਾਲ ਲੋਕਾਂ ਨੂੰ ਲੜਾਉਂਦੇ ਸੀਗੇ ਜਾਂ ਵੀ ਗਲਤ ਰਾਹ ਪਾਉਂਦੇ ਸੀਗੇ। ਉਹਨਾਂ ਨੇ ਸਿੱਧੇ ਰਾਹ ਪਾਉਣ ਵਾਸਤੇ ਇਹੋ ਜਿਹੀਆਂ ਕਿਤਾਬਾਂ ਲਿਖੀਆਂ, ਜਿਹੜਾ ਕਿ ਬਾਅਦ ਵਿੱਚ ਇੱਕ ਗ੍ਰੰਥ ਤਿਆਰ ਕੀਤਾ ਗਿਆ। ਉਸ ਤੋਂ ਬਾਅਦ ਇਹਨਾਂ ਨੂੰ ਪੂਰਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ। ਉਸ ਤੋਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਤੁਹਾਡਾ ਜਿਹੜਾ 11ਵਾਂ ਗੁਰੂ, ਗੁਰੂ ਗ੍ਰੰਥ ਸਾਹਿਬ ਹੈ, ਇਸ ਤੋਂ ਬਾਅਦ ਕੋਈ ਦੇਹਧਾਰੀ ਗੁਰੂ ਨਹੀਂ ਹੋਏਗਾ। ਇਹੀ ਤੁਸੀਂ 10 ਗੁਰੂਆਂ ਦੀ ਜੋਤ ਸਮਝ ਕੇ ਇਹਨੂੰ ਮੰਨੋ। ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਜੇ ਕਿਤੇ, ਹਿਸਟਰੀ YouTube ਤੋਂ ਕੱਢਿਆ ਜੇ, ਇਹਦੇ ਵਿੱਚ 4 ਧਰਮਾਂ ਦਾ ਜ਼ਿਕਰ ਹੈ। ਬਾਈਬਲ ਦੇ ਵਿੱਚ ਕ੍ਰਿਸਚਨ ਧਰਮ ਦਾ ਜ਼ਿਕਰ ਹੈ, ਕੁਰਾਨ 'ਚ ਮੁਸਲਮਾਨ ਧਰਮ ਦਾ ਜ਼ਿਕਰ ਹੈ, ਗੀਤਾ 'ਚ ਹਿੰਦੂ ਧਰਮ ਦਾ। ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਹੈ ਜਿੰਦੇ 'ਚ 4 ਧਰਮਾਂ ਦਾ ਜ਼ਿਕਰ ਹੈ। ਸਤਨੇ ਨਾਈ ਨੂੰ ਜਗ੍ਹਾ ਮਿਲੀ ਹੈ, ਬਾਬਾ ਫਰੀਦ ਜੀ ਨੂੰ ਜਗ੍ਹਾ ਮਿਲੀ ਹੈ, ਧੰਨੇ ਜੱਟ ਨੂੰ ਜਗ੍ਹਾ ਮਿਲੀ ਹੈ, ਗੁਰੂ ਰਵਿਦਾਸ ਚਮਿਆਰ ਜਾਤ ਦੇ ਉਹਨਾਂ ਨੂੰ ਜਗ੍ਹਾ ਮਿਲੀ ਹੈ, ਸਾਰੀ ਕਮਿਊਨਿਟੀ ਨੂੰ ਜਗ੍ਹਾ ਮਿਲੀ ਹੈ। ਉਹਨਾਂ ਨੇ ਇਹੀ ਤਾਂ ਹੀ 4 ਦਰਵਾਜ਼ੇ ਗੁਰੂ ਰਾਮਦਾਸ ਜੀ ਨੇ, ਗੁਰੂ ਅਮਰਦਾਸ ਜੀ ਨੇ ਰੱਖੇ ਸੀਗੇ ਕਿ 4 ਧਰਮਾਂ ਦਾ ਸਾਂਝਾ ਇੱਕ ਗੁਰਦੁਆਰਾ ਸਾਹਿਬ ਤਿਆਰ ਹੋ ਰਿਹਾ।
ਇਹਦੇ 'ਚ ਕੋਈ ਨਹੀਂ ਕਹਿ ਸਕਦਾ ਕਿ ਮੇਰੇ ਧਰਮ ਦਾ ਜਾਂ ਮੇਰੇ ਧਰਮ ਦਾ। ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਦਾ ਮਾਲਕ ਕੋਈ ਵੀ ਧਰਮ, ਇਹ ਸਭ ਦਾ ਸਾਂਝਾ। ਇਹ ਸਾਰਾ ਸਵਾਲ ਕਰਨ ਦਾ ਮਤਲਬ ਇਹ ਹੈ ਕਿ ਲਹਿੰਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਲੋਕ ਜਿਹੜੇ ਸਿੱਖੀ ਨਾਲ ਜਿਸ ਤਰ੍ਹਾਂ ਅਸੀਂ ਹੁਣ ਚਲੋ ਚੈਨਲ ਦੇ ਰਾਹੀਂ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਆ, ਸਾਨੂੰ ਤਾਂ ਪਤਾ, ਲੇਕਿਨ ਬਹੁਤ ਸਾਰੇ ਲੋਕ ਇਹ ਸਮਝਦੇ ਕਿ ਸਿੱਖ ਜਿਹੜੇ ਆ ਨਾ ਉਹ ਬਾਬਾ ਨਾਨਕ ਨੂੰ ਹੀ ਰੱਬ ਸਮਝਦੇ ਆ, ਲੇਕਿਨ ਗੱਲ ਇਹ ਆ ਕਿ ਰੱਬ ਤੇ ਇੱਕ ਆ ਔਰ ਤੁਸੀਂ ਵੀ ਇੱਕ ਹੀ ਸਮਝਦੇ ਆ, ਉਸੇ ਰੱਬ ਨੂੰ ਹੀ ਮੰਨਦੇ ਆ। ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ, ਬਾਬਾ ਨਾਨਕ ਜੀ ਨੇ ਇੱਕ ਓਂਕਾਰ ਲਿਖਿਆ ਸੀ। ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਸੌਰੀ ਸਾਡਾ ਨਹੀਂ ਸਭ ਦਾ, ਉਹਦੇ ਵਿੱਚ ਸ਼ੁਰੂਆਤ ਤੋਂ ਇੱਕ ਓਂਕਾਰ ਲਿਖਿਆ ਗਿਆ। ਉਹਦਾ ਮਤਲਬ ਹੀ ਇਹ ਸੀ, ਇੱਕ ਪਰਮਾਤਮਾ ਹੈ, ਇੱਕੋ ਹੀ ਰੱਬ ਹੈ, ਇੱਕੋ ਹੀ ਅੱਲਾ, ਇੱਕੋ ਹੀ ਇਨਸਾਨ ਹੈ। ਅਸੀਂ ਅਲੱਗ-ਅਲੱਗ ਧਰਮਾਂ 'ਚ ਵੰਡੇ ਗਏ, ਅਲੱਗ-ਅਲੱਗ ਧਰਮਾਂ ਦੇ ਨਾਮ ਨਾਲ ਪੁਕਾਰਨ ਲੱਗ ਪਏ ਉਹਨਾਂ ਨੂੰ, ਠੀਕ ਹੈ ਜੀ। ਇਹੀ ਬਾਬਾ ਨਾਨਕ ਜੀ ਨੇ ਸਮਝਾਇਆ ਸੀਗਾ। ਬਾਬਾ ਨਾਨਕ ਜੀ ਇੱਕ ਸਾਡੇ ਹਿਸਾਬ ਨਾਲ ਇੱਕ ਜਿੱਦਾਂ ਸਕੂਲ 'ਚ ਟੀਚਰ ਹੈ, ਜਿਹੜੇ ਬੱਚਿਆਂ ਨੂੰ ਸਮਝਾਉਂਦੇ ਆ, ਬੱਚੇ ਪੜ੍ਹਦੇ ਆ, ਡਿਗਰੀਆਂ ਕਰਦੇ ਆ, ਉਸ ਤੋਂ ਬਾਅਦ ਬੱਚੇ ਨੌਕਰੀ ਕਰਦੇ ਆ, ਨੌਕਰੀ ਕਰਦੇ ਆ, ਉਸ ਤੋਂ ਬਾਅਦ ਆਪਦੇ ਬੱਚੇ ਪਾਲਦੇ ਆ, ਆਪਦਾ ਮਾਂ-ਬਾਪ ਪਾਲਦੇ ਆ। ਇਹਦੇ ਗੁਰੂ ਨਾਨਕ ਦੇਵ ਜੀ ਸਾਡੇ ਵਾਸਤੇ ਇੱਕ ਟੀਚਰ ਸੀਗੇ, ਸੁਲਝੇ ਹੋਏ ਚੰਗੇ। ਅਸੀਂ ਟੀਚਰ ਨੂੰ ਜਦੋਂ ਗੁਰੂ ਮੰਨ ਲੈਂਦੇ ਆ, ਸਾਡੇ ਲਈ ਉਹ ਚੀਜ਼। ਅੱਛਾ, ਅਸੀਂ ਜਦੋਂ ਸਤਿ ਸ੍ਰੀ ਅਕਾਲ ਕਹਿੰਦੇ ਨਾ, ਕਈ ਬੰਦੇ ਸਾਡੇ ਤੇ ਇਤਰਾਜ਼ ਕਰਦੇ ਵੀ ਤੁਸੀਂ ਇਹ ਕਿਉਂ ਕਹਿੰਦੇ, ਇਹਦਾ ਮਤਲਬ ਦੱਸ ਦਿਓ ਕੀ। ਸਤਿ ਸ੍ਰੀ ਅਕਾਲ ਨਹੀਂ ਜੀ, ਸਤਿ ਸ਼੍ਰੀ ਅਕਾਲ। ਇੱਕ ਬੰਦੇ ਨੂੰ ਸਤਿਕਾਰ ਨਾਲ ਬੁਲਾਉਣਾ, ਇੱਕ ਸਤਿਕਾਰ ਦੇਣਾ, ਕੋਈ ਇੱਜ਼ਤ ਮਾਣ ਦੇਣਾ, ਇਹਦਾ ਮੀਨਿੰਗ ਇਹੀ ਹੈ, ਸਤਿ ਸ਼੍ਰੀ ਅਕਾਲ। ਸਤਿਕਾਰ ਨਾਲ ਬੁਲਾਉਣਾ। ਮੈਂ ਤੁਹਾਡੀ ਦਿਲੋਂ ਰਿਸਪੈਕਟ ਕਰਦਾ, ਮੈਂ ਤੁਹਾਡੀ ਇੱਜ਼ਤ ਕਰਦਾ, ਤੁਸੀਂ ਮੈਨੂੰ ਵਧੀਆ ਲੱਗਦੇ ਹੋ, ਮੇਰੇ ਲਈ ਮਤਲਬ ਕਿ ਇੱਕ ਰੱਬ ਦੇ ਸਮਾਨ ਹੋ ਤੁਸੀਂ। ਇਹਦਾ ਮਤਲਬ ਇਹੀ ਸਤਿ ਸ਼੍ਰੀ ਅਕਾਲ, ਇਹੀ ਮੀਨਿੰਗ ਹੈ ਇਹਦਾ। ਇਹ ਹਰੇਕ ਧਰਮ ਦਾ ਬੰਦਾ ਬੋਲ ਸਕਦਾ, ਇਹ ਕੋਈ ਵੱਡੀ ਗੱਲ ਨਹੀਂ। ਅਸੀਂ ਸਤਿ ਸ਼੍ਰੀ ਅਕਾਲ ਨੂੰ ਸਤਿ ਸ਼੍ਰੀ ਅਕਾਲ ਬੁਲਾ ਲਿਆ, ਜਿੱਦਾਂ ਤੁਸੀਂ ਬੋਲੇ ਹੋ। ਅਸੀਂ ਪਿਓਰ ਪੰਜਾਬੀ 'ਚ ਪ੍ਰੋਪਰ ਅਸੀਂ ਬੋਲਦੇ ਨਹੀਂ, ਪੰਜਾਬੀ ਮਾਂ ਬੋਲੀ ਨੂੰ ਅਸੀਂ ਭੁੱਲ ਕੇ ਦੂਜੇ ਪਾਸੇ ਹੋ ਗਏ। ਅੱਜ ਕੱਲ੍ਹ ਸਾਡੇ ਚੜ੍ਹਦੇ ਪੰਜਾਬ 'ਚ ਜਾਂ ਲਹਿੰਦੇ ਪੰਜਾਬ 'ਚ ਮੈਂ ਦੇਖਿਆ, ਵੀਡੀਓ ਦੇਖੀਆਂ ਨੇ, ਜਿਹੜੇ ਲੋਕ ਪੰਜਾਬੀ ਬੋਲਦੇ ਆ ਉਹਨਾਂ ਨੂੰ ਗਵਾਰ ਅਨਪੜ੍ਹ ਸਮਝਿਆ ਜਾਂਦਾ, ਪਰ ਇਹ ਨਹੀਂ ਦੇਖਦੇ ਇੱਕ ਮਾਂ ਨੂੰ ਛੱਡ ਕੇ ਜਦੋਂ ਬੱਚਾ ਮਾਸੀ ਜਾਂ ਚਾਚੀ ਕੋਲ ਜਾਂਦਾ ਨਾ, ਮਾਸੀ ਚਾਚੀ ਉਹ ਲਾੜ ਨਹੀਂ ਲੜਾਉਂਦੀ ਜੋ ਮਾਂ। ਦੇਖੋ ਜੀ, ਪੰਜਾਬੀ ਨੇ ਤਾਂ ਐਡੇ ਪਿਆਰੇ ਲਫ਼ਜ਼ ਵੀ, ਤੁਸੀਂ ਚਾਚਾ, ਫੁੱਫਾ, ਤਾਇਆ, ਮਾਮਾ, ਇਹ ਵੱਖਰੇ ਵੱਖਰੇ ਲਫ਼ਜ਼ ਰੱਖੇ, ਮਾਸੀ ਰੱਖੀ ਆ, ਤੇ ਉੱਥੇ ਇਕੱਲਾ ਹੀ ਆਂਟੀ। ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ, ਤੁਹਾਡਾ ਇੱਕ ਨਾ ਚੈਨਲ ਚੱਲਦਾ, ਮੈਨੂੰ ਨਾਮ ਨਹੀਂ ਪਤਾ, ਉੱਥੇ ਬੜੇ ਲੋਕ ਜਾਂਦੇ ਆ, ਹਿੰਦੀ 'ਚ ਗੱਲਬਾਤ ਕਰਦੇ ਆ। ਜਦੋਂ ਕੋਈ ਸ਼ੇਰ ਬੋਲਣਾ ਹੁੰਦਾ ਨਾ ਬਾਬੇ ਬੁੱਲੇ ਸ਼ਾਹ ਜੀ ਦਾ, ਫਿਰ ਪੰਜਾਬੀ, ਉਹ ਮੈਂ ਕਿਹਾ ਫਿੱਟੇ ਲਾਉਣ ਤਾਂ ਤੁਹਾਡੇ, ਜਾਂ ਤਾਂ ਫਿਰ ਤੁਸੀਂ ਹਿੰਦੀ 'ਚ ਬੋਲੋ। ਤੁਸੀਂ ਜਿੱਥੇ ਜਦੋਂ ਆਪਣੀ ਗੱਲ ਨੂੰ ਸਮਝਾਉਣ ਲਈ ਪੰਜਾਬੀ ਦਾ ਸਹਾਰਾ ਲੈਂਦੇ, ਉੱਥੇ ਹਿੰਦੀ ਉਰਦੂ ਬੋਲੋ। ਇੰਨੇ ਨੇ ਸਿਆਣੇ ਬੰਦੇ, ਐਕਟਰ ਵੱਡੇ ਵੱਡੇ ਪੰਜਾਬ ਤੋਂ ਪੈਦਾ ਹੋਏ, ਇੰਟਰਵਿਊ ਕਰਨੀ ਹੈ ਹਿੰਦੀ 'ਚ, ਗੱਲਬਾਤ ਹਿੰਦੀ 'ਚ, ਜਦੋਂ ਕੋਈ ਸ਼ੇਰ ਬੋਲਣਾ ਫਿਰ ਪੰਜਾਬੀ, ਫਿਰ ਬੋਲੋ ਹੀ ਨਾ। ਜੇ ਤੁਹਾਡਾ ਨਹੀਂ ਸਰਦਾ ਤੁਸੀਂ ਬੋਲੋ ਹੀ ਨਾ। ਮੈਂ ਕਹਿੰਦਾ ਜਿਹੜਾ ਬੰਦਾ ਪੰਜਾਬ 'ਚ ਜੰਮਿਆ ਨਾ, ਇਹ ਤੁਹਾਡੇ ਕਮੇਡੀਅਨ ਹੈ ਜਿਹੜਾ ਯਾਰ ਕੀ ਨਾਂ, ਹਾਂ ਠਾਕਰ ਸਾਹਿਬ, ਇੱਕ ਦੋ ਜਿਹੜੇ ਕਹਿੰਦੇ ਅੰਨੀ ਦਾ ਮਜ਼ਾਕ ਹੈ, ਮੈਨੂੰ ਨਾਂ ਯਾਰ ਕੀ ਨਾਂ ਸੀ, ਮੈਂ ਉਹਨਾਂ ਦਾ ਡਰਾਮਾ ਵੀ ਦੇਖਿਆ, ਨਾਸਰ ਜਨੂਟੀ, ਮਾਨਤ ਚੰਦ, ਚੰਨਾ ਸਾਹਿਬ, ਸਾਰੇ। ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਉਹ ਨਾ ਹਿੰਦੀ 'ਚ ਗੱਲ ਕਰਨ ਲੱਗੇ। ਮੈਂ ਲਾਹੌਰ ਪਿਛਲੀ ਵਾਰੀ ਵਿਸਾਖੀ ਦਾ ਮੈਂ ਡਰਾਮਾ ਦੇਖਿਆ, ਮੈਂ ਕਿਹਾ ਯਾਰ ਭਰਾ ਪੰਜਾਬ 'ਚ ਪੰਜਾਬੀ ਬੰਦਿਆ, ਪੰਜਾਬੀ 'ਚ ਗੱਲ ਕਰੋ ਯਾਰ। ਸ਼ੋਹਰਤ ਵੀ ਪੰਜਾਬੀ ਤੋਂ ਮਿਲੀ ਆ। ਹਾਂ, ਖਾਣਾ ਵੀ ਪੰਜਾਬੀ ਮਾਂ ਬੋਲੀ ਦਾ, ਮਸ਼ਹੂਰ ਵੀ ਪੰਜਾਬੀ ਮਾਂ ਬੋਲੀ 'ਚ। ਅਸੀਂ ਬਾਹਰ ਜਾ ਕੇ ਹਿੰਦੀ ਬੋਲਦੇ ਆ। ਪਾਕਿਸਤਾਨ 'ਚ ਜਿੰਨੇ ਵੀ ਅਦਾਕਾਰ ਆ, ਜਿੰਨੇ ਵੀ ਫਿਲਮ ਸਟਾਰ ਆ, ਸਿੰਗਰ ਆ, ਡਰਾਮਾ ਕਰਦੇ ਹੋ, ਜਿਹੜੇ ਪੰਜਾਬੀ ਤੋਂ ਉਹਨਾਂ ਨੂੰ ਬੇਸ਼ੁਮਾਰ ਸ਼ੋਹਰਤ ਮਿਲੀ ਹੁੰਦੀ ਆ। ਜਦੋਂ ਉਹਨਾਂ ਦਾ ਤੁਸੀਂ ਸ਼ੋਹਰਤ ਤੋਂ ਬਾਅਦ ਪਹਿਲਾ ਇੰਟਰਵਿਊ ਲੈਣ ਜਾਓਗੇ, ਉਹ ਤੁਹਾਨੂੰ ਇੰਟਰਵਿਊ ਉਰਦੂ 'ਚ ਦੇਗਾ। ਦੇਖੋ, ਮੈਂ ਨਾ ਇੱਕ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਲਹਿੰਦੇ ਪੰਜਾਬ ਦੇ ਜਿਹੜੇ ਐਕਟਰ ਹੈ, ਜਿਨ੍ਹਾਂ ਦਾ ਮੁੱਲ ਚੜ੍ਹਦੇ ਪੰਜਾਬ ਦੇ ਪ੍ਰੋਡਿਊਸਰਾਂ ਨੇ ਪਾਇਆ, ਗਿੱਪੀ ਬਾਈ ਨੇ ਪਾਇਆ, ਦਿਲਜੀਤ ਬਾਈ ਨੇ, ਜਾਂ ਐਮੀ ਵਿਰਕ ਬਾਈ, ਬੜੇ ਇਦਾਂ ਦੇ ਆ। ਕਿਉਂਕਿ ਤੁਹਾਡੇ ਜਿਹੜੇ ਕਮੇਡੀਅਨ ਸੀਗੇ, ਉਹਨਾਂ ਦੀ ਮਿਹਨਤ ਬੜੀ ਸੀ, ਕੋਡੂਆਂ ਵਰਗਿਆਂ ਦੀ, ਉਹ ਬੂਟੇ ਵਰਗਿਆਂ ਦੀ, ਪਰ ਉਹਨਾਂ ਦਾ ਮੁੱਲ ਜਿਹੜਾ ਨਾ, ਜਿਹੜਾ ਹੁਣ ਆਣ ਕੇ ਪਿਆ, ਉਹਨਾਂ ਦਾ ਕਾਫੀ ਸਮਾਂ ਪਹਿਲਾਂ ਪੈਣਾ ਚਾਹੀਦਾ ਸੀ। ਪਰ ਖੁਸ਼ੀ ਹੁੰਦੀ, ਪਰ ਮੈਂ ਜਦੋਂ ਉਹਨਾਂ ਦੀ ਇੰਟਰਵਿਊ ਦੇਖਦਾ ਨਾ, ਮੈਨੂੰ ਦੁੱਖ ਲੱਗਦਾ ਕਿ ਪੰਜਾਬੀ ਫਿਲਮਾਂ ਤੁਹਾਨੂੰ ਫਰਸ਼ ਤੋਂ ਅਰਸ਼ ਤੱਕ ਲੈ ਗਈਆਂ, ਪਰ ਤੁਸੀਂ ਇੰਟਰਵਿਊ ਹਿੰਦੀ 'ਚ ਦਿੰਦੇ ਹੋ, ਉਰਦੂ 'ਚ ਦਿੰਦੇ ਹੋ। ਸਾਡੇ ਹਿੰਦੀ ਕਹਿ ਦਿੰਦੇ ਆ, ਸਾਨੂੰ ਨਹੀਂ ਚੰਗਾ। ਸਾਡਾ ਪੰਜਾਬੀ ਵਾਲਾ ਬੰਦਾ ਜਿਹੜਾ ਫਿਲਮਾਂ 'ਚ ਗਿਆ, ਗਾਣੇ ਗਾਏ,
ਤੁਸੀਂ ਦੇਖ ਲੈਣਾ ਉਹਨੇ ਪੰਜਾਬੀ 'ਚ ਗੱਲ ਕਰਨੀ ਹੈ। ਕਪਲ ਸ਼ਰਮਾ ਦੇ ਸ਼ੋਅ 'ਚ ਭੱਲਾ ਜੀ ਗਿਆ, ਜਸਵਿੰਦਰ ਭੱਲਾ ਜੀ, ਉਹਨੇ ਕਹਿ ਕੇ ਵੀ ਤੁਸੀਂ ਹਿੰਦੀ ਬੋਲੋ, ਉਹਨੇ ਕਿਹਾ ਨਾ ਪੰਜਾਬੀ ਆ, ਪੰਜਾਬੀ ਬੋਲਾਂਗੇ, ਚਾਹੇ ਤੁਹਾਡਾ ਕੋਈ ਸ਼ੋਅ ਦੇਖੇ ਚਾਹੇ ਨਾ ਦੇਖੇ। ਦਲਜੀਤ ਦੋਸਾਂਝ ਆਪਣੇ ਇੱਧਰ ਦੁਬਈ ਗਿਆ ਸੀਗਾ, ਸਾਊਦੀ ਅਰਬ ਦਾ ਅਖਾੜਾ ਸੀਗਾ, ਉਹਨੇ ਇਹੀ ਗਿਆ ਸੀ ਇੰਡੀਆ ਤੋਂ ਪੰਜਾਬੀ ਆ ਗਏ, ਪੰਜਾਬੀ 'ਚ ਗੱਲ ਕੀਤੀ ਹੈ, ਇੰਗਲਿਸ਼ ਆਉਂਦੀ ਹੈ, ਹਿੰਦੀ ਆਉਂਦੀ, ਉਰਦੂ ਸਭ ਕੁਝ ਬੋਲ ਸਕਦਾ। ਔਰ ਉਹ ਮਾਈਕਲ ਜੈਕਸਨ ਨੂੰ ਘਟ ਗਿਆ। ਦੇਖੋ ਦਲਜੀਤ ਦੋਸਾਂਝ ਦੀ ਜਿਹੜੀ ਸਟੇਜ ਹੈ ਨਾ, ਉਹ ਕਿਤੇ ਨਾ ਕਿਤੇ ਮਿਹਨਤ ਸਿੱਧੂ ਮੂਸੇ ਵਾਲੇ ਦੀ ਸੀ। ਜਿਹੜੇ ਉਹਨੇ ਦਲਜੀਤ ਦੋਸਾਂਝ ਨੇ ਟੂਰ ਕੀਤੇ ਆ, ਉਹ ਸਾਰੇ ਦੇ ਸਾਰੇ ਸਿੱਧੂ ਮੂਸੇ ਵਾਲੇ ਦੇ 21 ਟੂਰ ਸੀਗੇ, ਪੂਰੇ ਵਰਲਡ ਟੂਰ। ਉਸ ਤੋਂ ਬਾਅਦ ਇੰਡੀਅਨ ਕਰੰਸੀ 'ਚ 1 ਕਰੋੜ ਰੁਪਈਆ ਸਿੱਧੂ ਮੂਸੇਵਾਲੇ ਦੀ ਡਿਮਾਂਡ ਸੀਗੀ ਸਟੇਜ ਦੀ। ਸਿਰਫ 2 ਘੰਟੇ ਦੀ 1 ਕਰੋੜ ਰੁਪਈਆ ਉਹਦੀ ਅਮਾਉਂਟ ਸੀਗੀ ਜੇ ਉਹ ਵਰਲਡ ਟੂਰ ਲਾਉਂਦਾ। ਜਿਹੜਾ ਉਹਦੀ ਸਟੇਜ ਜਿਹੜੀ ਤਿਆਰ ਕੀਤੀ ਹੋਈ, ਉਹ ਕਿਤੇ ਨਾ ਕਿਤੇ ਦਲਜੀਤ ਕਲਾਕਾਰ ਵੱਡਾ ਮੈਂ ਨਹੀਂ ਕਹਿੰਦਾ, ਪਰ ਜਦੋਂ ਸਿੱਧੂ ਮੂਸੇਵਾਲਾ ਵੀ ਜਿਉਂਦਾ ਸੀਗਾ ਸਾਡਾ ਭਰਾ, ਉਹਨੇ ਕਿਸੇ ਵੀ ਕਲਾਕਾਰ ਦੀ ਗੀਤ ਨਹੀਂ ਚੱਲਣ ਦੇਣਾ। ਜਦੋਂ ਦਾ ਗੀਤ ਆਉਣਾ ਸਾਰੇ ਕਲਾਕਾਰ ਚੁੱਪ। 2-2 ਮਹੀਨੇ ਆਏ ਤੋਂ ਬਾਅਦ ਆਉਣ ਤੋਂ ਗੀਤ ਨਹੀਂ ਸੀ ਕਰਦੇ। ਹਜੇ ਵੀ ਉਹਦੇ ਫਾਦਰ ਸਾਹਿਬ ਬਲਕੌਰ ਸਿੰਘ ਜੀ ਕਹਿ ਰਹੇ ਆ ਕਿ ਮੇਰੇ ਕੋਲ 50-60 ਗੀਤ ਪਏ ਵੀ ਆ, ਪਤਾ ਬਾਈ ਦਾ। ਮੇਰੀ ਇੱਕ ਵਾਰ ਮੁਲਾਕਾਤ ਹੋਈ ਸੀ ਦਿੱਲੀ ਅੰਦੋਲਨ 'ਚ, ਬਾਈ ਬਹੁਤ ਸਿੱਧੇ ਸਾਦੇ ਬੰਦੇ, ਜੋ ਗਾਣਿਆਂ 'ਚ ਸੀ ਉਹ ਬਿਲਕੁਲ ਨਹੀਂ ਸੀ। ਉਹਨਾਂ ਨੇ ਇੱਕ ਪਿੰਡ ਦਾ ਕਲਚਰ ਦਿਖਾਇਆ। ਉਹ ਬੰਦਾ ਬੰਬੇ ਦੇ ਵਿੱਚ ਬਾਈ ਜੀ ਪਾਕਿਸਤਾਨੀ ਕਰੰਸੀ 100 ਕਰੋੜ ਦਾ ਦਫ਼ਤਰ ਉਹਨੂੰ ਆਫਰ ਹੋਇਆ ਸੀਗਾ ਪਾਕਿਸਤਾਨੀ ਕਰੰਸੀ 'ਚ। ਉਹ ਕਹਿੰਦਾ ਨਹੀਂ ਬਾਈ ਪਿੰਡ ਆਓ, ਬੰਬੇ ਵਾਲੇ ਪਿੰਡ ਆਉਣ। ਲੈਂਡ ਕਰੂਜ਼ਰਾਂ ਉਹਨੇ ਪਿੰਡ ਖਿਲਾਰਤੀਆਂ, ਜਿਹੜਾ ਕਿ ਟਿੱਬਿਆਂ ਦਾ ਰੇਤਾ ਦਾ ਏਰੀਆ ਸੀ। ਮੈਂ ਅੱਲਾਹ ਤਾਲਾ ਅੱਗੇ ਬਾਬੇ ਨਾਨਕ ਦੇ ਜਨਮ ਦਿਹਾੜੇ ਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਵੱਲੋਂ ਮੈਂ ਬੇਨਤੀ ਕਰਦਾ, ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲੇ। ਛੋਟੇ ਜਿਹੜੇ ਸਿੱਧੂ ਮੂਸੇਵਾਲੇ ਵੀਰ ਹੈ, ਉਹਦਾ ਨਾਂ ਉਹੀ ਰੱਖਿਆ ਗਿਆ ਸ਼ੁਭਦੀਪ ਸਿੱਧੂ। ਉਹ ਵੀ ਵੱਡੇ ਹੋ ਕੇ ਇਦਾਂ ਹੀ ਲੋਕਾਂ ਦੀ ਸੇਵਾ ਕਰਨ। ਮੈਂ ਕਿ ਨਾਸਰ ਢਿੱਲੋਂ ਦਾ ਇੰਟਰਵਿਊ ਦੇਖਿਆ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਸਿੱਧੂ ਭਰਾ ਨੇ ਸਾਡੇ ਨਾਲ ਗੱਲ ਕੀਤੀ ਸੀਗੀ ਕਿ ਮੈਂ ਲਾਹੌਰ ਆਉਣਾ। ਇੱਕ ਸ਼ੋਅ 'ਚ ਉਹਨੇ ਕੈਨੇਡਾ ਦੇ ਸ਼ੋਅ 'ਚ ਲਾਹੌਰ ਵਾਲੇ ਵੀਰਾਂ ਨਾਲ ਗੱਲਬਾਤ ਵੀ ਕੀਤੀ ਕਿ ਮੈਂ ਜ਼ਰੂਰ ਆਵਾਂਗਾ। ਕਿਤੇ ਨਾ ਕਿਤੇ ਉਹਨਾਂ ਦੀ ਰੂਹ ਜਿਹੜੀ ਅਜੇ ਵੀ ਤਰਸਦੀ ਹੈ ਇੱਧਰ ਆਉਣ ਲਈ। ਤੁਹਾਡੇ ਨਾਲ ਵਾਅਦਾ ਕਰਦੇ ਹਾਂ ਬਾਪੂ ਬਲਕੌਰ ਸਿੰਘ ਜੀ, ਰਿਕੁਐਸਟ ਕਰਾਂਗੇ ਜਦੋਂ ਛੋਟਾ ਸਿੱਧੂ ਗਾਉਣ ਲੱਗਿਆ ਇੱਥੇ ਜ਼ਰੂਰ ਆਉਣਗੇ। ਮੈਂ ਦਲਜੀਤ ਦੋਸਾਂਝ ਨੂੰ ਮਾੜਾ ਨਹੀਂ ਕਹਿੰਦਾ, ਉਹ ਵੀ ਸਾਡਾ ਭਰਾ ਬਹੁਤ ਤਗੜਾ ਸੁਪਰਸਟਾਰ ਸਿੰਗਰ ਹੈ, ਪਰ ਜਿਹੜੀ ਸਿੱਧੂ ਮੂਸੇਵਾਲੇ ਦੀ ਕਮਾਈ ਸੀ ਉਹ ਕਿਤੇ ਨਾ ਕਿਤੇ 70% ਜਿਹੜਾ ਬੈਨੀਫਿਟ ਹੈ ਬਾਈ ਦਲਜੀਤ ਨੂੰ ਆਟੋਮੈਟਿਕ ਮਿਲ ਗਿਆ। ਕਿਉਂ ਮਿਲਿਆ? ਬਾਈ ਦਲਜੀਤ ਨੇ ਬਾਈ ਸਿੱਧੂ ਦੇ ਮਰਨ ਤੋਂ ਬਾਅਦ ਇੱਕ ਲਫ਼ਜ਼ ਬੋਲਿਆ ਸੀ, ਮੂਸੇ ਵਾਲਾ ਨਾਮ ਦਿਲਾਂ ਉੱਤੇ ਲਿਖਿਆ, ਕਾਸਾ ਜ਼ੋਰ ਲੱਗ ਜੂ ਮਟਾਉਣ ਵਾਸਤੇ। ਪੈਸੇ ਪੂਸੇ ਬਾਰੇ ਸੋਚੇ ਦੁਨੀਆ, ਜੱਟ ਪੈਦਾ ਹੋਇਆ ਬਸ ਚਾਉਣ ਵਾਸਤੇ। ਇਹੀ ਗੱਲ ਬਾਈ ਦਲਜੀਤ ਨੂੰ ਕੱਢ ਕੇ ਲੈ ਗਈ। ਬਹੁਤ ਵਧੀਆ। ਇੱਕ ਵੀ ਲਫ਼ਜ਼, ਕਈ ਕਲਾਕਾਰਾਂ ਦੀ ਕੰਟਰੋਵਰਸੀ ਚੱਲੀ ਸੀ, ਜਿਵੇਂ ਬੱਬੂ ਮਾਨ ਜੀ ਦੀ ਚੱਲੀ ਸੀ। ਹਜੇ ਵੀ ਦੇਖੋ, ਮੈਂ ਬੱਬੂ ਮਾਨ ਜੀ ਨੂੰ ਤੁਹਾਡੇ ਚੈਨਲ ਰਾਹੀਂ ਸੁਨੇਹਾ ਦੇਣਾ ਚਾਹੁੰਦਾ, ਜਦੋਂ ਸਿੱਧੂ ਮੂਸੇਵਾਲਾ ਜੀ ਮਰੇ ਆ, ਮਰਨ ਤੋਂ ਬਾਅਦ ਸਾਰੀਆਂ ਗੱਲਾਂ ਭੁੱਲ ਜਾਣੀਆਂ ਚਾਹੀਦੀਆਂ। ਮੈਨੂੰ ਨਾਰਾਜ਼ਗੀ ਹੈ ਸਾਡੇ ਭਰਾ ਤੇ, ਉਹ ਵੀ ਸਾਡੇ ਇੱਕ ਸਿੰਗਰ ਬਹੁਤ ਤਗੜੇ ਆ, ਪਰ ਉਹਨਾਂ ਨੂੰ ਸਿੱਧੂ ਮੂਸੇਵਾਲਾ ਦੇ ਪਰਿਵਾਰ 'ਚ ਜਾਣਾ ਚਾਹੀਦਾ ਸੀ। ਉਹਨਾਂ ਨੇ ਆਖਰੀ ਟਾਈਮ ਤੋਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ, ਸਹਾਰਾ ਦੇਣਾ ਚਾਹੀਦਾ। ਕਿਉਂਕਿ ਕਰਨ ਔਜਲਾ ਬਾਈ, ਇਹਦੀ ਕੰਟਰੋਵਰਸੀ ਚੱਲਦੀ ਸੀ, ਫਿਰ ਵੀ ਕਰਨ ਔਜਲਾ ਬਾਈ ਨੇ ਗੀਤ ਗਾਇਆ, ਬਹੁਤ ਵਧੀਆ ਲੱਗਿਆ। ਬਾਪੂ ਬਲਕੌਰ ਸਿੰਘ ਜੀ ਨੇ ਕਿਹਾ ਵੀ, ਪਰ ਬੱਬੂ ਮਾਨ ਜੀ ਦੇ ਮੈਨੂੰ ਇਹ ਗੱਲ ਨਹੀਂ ਚੰਗੀ ਲੱਗੀ। ਕਲਾਕਾਰ ਬਹੁਤ ਵੱਡੇ ਆ, ਦਿਲਾਂ 'ਚ ਪਿਆਰ ਹੈ ਸਾਡਾ, ਪਰ ਜਿੱਥੇ ਸਿੱਧੂ ਮੂਸੇਵਾਲਾ ਬਾਈ ਖੜ ਗਿਆ ਸੀ ਉਹਦੇ ਅੱਗੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਪਰ ਉਹਦੇ ਬਰਾਬਰ ਕੋਈ ਨਹੀਂ ਖੜ ਸਕਦਾ। ਹਾਲੇ ਵੀ ਜਦੋਂ ਉਹਨਾਂ ਦਾ ਗੀਤ ਆਉਣਾ ਹੋਵੇ, ਬਾਪੂ ਜੀ ਬਲਕੌਰ ਸਿੰਘ ਜੀ ਤਰੀਕ ਲੌਸ ਕਰਦੇ ਆ, 3 ਮਹੀਨੇ ਸਾਰੇ ਕਲਾਕਾਰ ਚੁੱਪ। ਜਿਹੜੇ ਸਾਡਾ ਨਹੀਂ ਚੱਲਣਾ ਇਹਦੇ ਵਿੱਚ। ਜਿਹੜੇ ਵੀ ਕਲਾਕਾਰਾਂ ਨੇ ਉਹਨਾਂ ਨੇ ਕੰਟਰੋਵਰਸੀ ਕੀਤੀ ਹੈ, ਉਹ ਅਰਸ਼ ਤੋਂ ਫਰਸ਼ ਤੇ ਆ ਗਿਆ। ਜਿੰਨੇ ਵੀ ਹੈਗੇ ਆ, ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਦੇਖੋ, ਜੇ ਕਿਸੇ ਦੀ ਕਮਾਈ ਹੈ ਨਾ, ਅੱਲਾਹ ਤਾਲਾ ਨੇ ਬਰਕਤ ਦਿੱਤੀ ਹੈ ਉਹਨੂੰ, ਉਹਦੀ ਮਿਹਨਤ ਦੇਖੋ। ਤੁਸੀਂ ਮਿਹਨਤ ਨਹੀਂ ਦੇਖਦੇ, ਇਹੀ ਕਹਿ ਦਿੰਦੇ ਨੇ ਇਹ ਗੀਤ ਗਾਏ। ਮੈਂ ਪ੍ਰਾਊਡ ਨਾਲ ਕਹਿੰਦਾ, ਸਿੱਧੂ ਮੂਸੇਵਾਲਾ ਬਾਈ ਸਾਡੇ ਪੰਜਾਬ 'ਚ, ਚੜ੍ਹਦੇ ਪੰਜਾਬ 'ਚ ਜੰਮਿਆ ਸਾਡਾ ਭਰਾ। ਉਹਨੇ ਕਿਸੇ ਵੀ ਲੇਡੀਜ਼ ਵਾਸਤੇ ਮਾੜਾ ਗੀਤ ਨਹੀਂ ਗਾਇਆ। ਉਹਨੇ ਇੱਕ ਗੀਤ 'ਚ ਬੋਲਿਆ ਸੀ, ਅਣਖੀ ਹੈ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ। ਇੱਕ ਸਾਡੇ ਲਾਣੇ ਜਿਉਣੇ ਸੁੱਚਿਆਂ 'ਚ ਸਾਡੇ ਮਿਰਜੇ ਰਾਂਝੇ ਜੰਮਦੇ ਨੂੰ, ਕਹਿੰਦਾ ਸਾਡੇ 'ਚ ਮਿਰਜੇ ਰਾਂਝੇ ਨਹੀਂ ਜੰਮਦੇ, ਜਿਹੜੀਆਂ ਧੀਆਂ ਭੈਣਾਂ ਨਾਲ ਇਸ਼ਕ ਕਰਦੇ ਦਿਖਾਉਂਦੇ ਆ ਜਾਂ ਕੱਢ ਕੇ ਲੈ ਜਾਂਦੇ ਆ। ਠੀਕ ਹੈ ਜੀ, ਸਾਡੇ ਤਾਂ ਜਿਉਣੇ ਸੁੱਚੇ ਜਿਹੜੇ ਧੀਆਂ ਦੀ ਇੱਜ਼ਤ ਰੱਖਦੇ ਆ। ਤੇ ਇੱਕ ਉਹਨੇ 295 'ਚ ਇੱਕ ਗੀਤ 'ਚ ਲਫ਼ਜ਼ ਬੋਲੇ ਸੀ,
ਇਦਾਂ ਦੀਆਂ ਗੀਤਾਂ ਵਿੱਚ ਸੱਚ ਬੋਲਦਾ, ਆਉਣ ਵਾਲੀ ਪੀੜ੍ਹੀ ਐਜੂਕੇਟ ਮਿਲੂਗੀ। ਉਹ ਕਿਤੇ ਨਾ ਕਿਤੇ ਸਰਕਾਰਾਂ ਨੂੰ ਨਹੀਂ ਵਧੀਆ ਲੱਗੀ। ਮੈਂ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ। ਸਾਡਾ ਅਪਰਾਧ ਸਰਕਾਰਾਂ ਨੇ ਖੋਲਿਆ, ਰਾਜਨੀਤੀ ਨੇ ਖੋਲਿਆ, ਕਿਉਂਕਿ ਜਿਹੜੇ ਬੰਦਿਆਂ ਨੇ ਉਹਨੂੰ ਮਾਰਿਆ ਸੀ ਕਿੱਧਰੋਂ ਆਏ ਕਿੱਧਰ ਗਏ ਪਤਾ ਨਹੀਂ। ਸਰਕਾਰ ਦੀ ਸ਼ਹਿ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ। ਜੇ ਸਰਕਾਰ ਚਾਹੇ ਤਾਂ ਪੱਤਾ ਨਹੀਂ ਹਿੱਲ ਸਕਦਾ। ਸਾਡੇ ਇੱਕ MLA ਸੁਖਪਾਲ ਖਹਿਰਾ ਜੀ, ਜਦੋਂ ਬਾਈ ਸਿੱਧੂ ਮੂਸੇਵਾਲ ਦਾ ਕਤਲ ਹੁੰਦਾ, ਉਹਨਾਂ ਦੀ ਇੱਕ ਇੰਟਰਵਿਊ ਆਉਂਦੀ ਹੈ, ਰਾਤ ਨੂੰ 2 ਵਜੇ ਚੰਡੀਗੜ੍ਹ ਤੋਂ ਤੁਰੇ ਮੂਸੇ ਪਿੰਡ। ਉਹ ਕਹਿੰਦਾ ਮੈਨੂੰ ਰਾਤ ਨੂੰ ਕਿਸੇ ਇਲਾਕੇ ਤੇ ਕਿਸੇ ਨੇ ਨਹੀਂ ਰੋਕਿਆ। ਇੱਕ ਐਡੇ ਵਰਲਡ ਦੇ ਸਿੰਗਰ ਦਾ ਕਤਲ ਹੋਇਆ ਹੋਵੇ ਤੇ ਤੁਸੀਂ ਨਾਕੇ ਲਾਓ, ਉਹ ਬੰਦੇ ਦਿੱਲੀੋਂ ਚੱਲ ਕੇ 500 ਕਿਲੋਮੀਟਰ ਆਣ ਕੇ ਇੱਕ ਕਲਾਕਾਰ ਨੂੰ ਮਾਰ ਕੇ ਵਾਪਸ ਜਾ ਰਿਹਾ। ਉਹ ਕਿੰਦੀ ਸ਼ੈ ਇੱਥੇ ਇਨਵੋਲਵ ਹੈ, ਪੋਲੀਟੀਕਲ ਬੰਦੇ ਇਨਵੋਲਵ ਸੀਗੇ। ਇੱਕ ਸਿੱਖ ਚਿਹਰਾ, ਇੱਕ ਪੱਗ ਵਾਲਾ ਮੁੰਡਾ, ਇੱਕ ਪੰਜਾਬੀ ਨੂੰ ਪੰਜਾਬੀਅਤ ਨੂੰ ਪੂਰੇ ਵਰਲਡ ਤੇ ਲੈ ਕੇ ਗਿਆ। ਜਿਹੜੀ ਪੱਗ ਆ ਬਿਲਬੋਰਡ ਤੇ ਪਹੁੰਚੀ ਹੈ, ਸਭ ਤੋਂ ਵੱਡਾ ਯੋਗਦਾਨ ਹੈ ਸਿੱਧੂ ਮੂਸੇਵਾਲੇ ਬਾਈ ਦਾ। ਦੂਜੇ ਨੰਬਰ ਤੇ ਬਾਈ ਦਲਜੀਤ ਦਾ। ਬਾਈ ਦਲਜੀਤ ਵੀ ਭਰਾ ਸਾਡਾ ਜਿਉਂਦਾ ਵਸਦਾ ਰਵੇ, ਜਿਨੇ ਕਿ ਸਿੱਧੂ ਮੂਸੇਵਾਲੇ ਵੀਰ ਦਾ ਜਿਹੜਾ ਨਾਮ ਹੈ ਪੂਰੀ ਦੁਨੀਆ ਤੱਕ ਪਹੁੰਚਾਤਾ। ਮਾਨਸਾ ਜ਼ਿਲ੍ਹੇ 'ਚ ਬਾਈ ਗਿੱਲ ਰੌਂਦਾ ਜਦੋਂ ਇੱਥੇ ਆਇਆ, ਸਿੱਧੂ ਨੇ ਫੋਨ ਕੀਤਾ ਕਿ ਉਹ ਬਾਈ ਨੂੰ ਮੋਟਾ ਜ਼ਿਆਦਾ ਕਹਿੰਦੇ ਆ ਮਜ਼ਾਕ 'ਚ। ਉਹਨੇ ਫੋਨ ਕੀਤਾ ਵੀ ਮੋਟਿਆ ਜਿਹਾ ਮੈਨੂੰ ਲੈ ਕੇ ਨਹੀਂ ਗਿਆ, ਤੂੰ ਚੋਰੀ ਗਿਆ। ਉਹ ਤੋਂ ਬਾਅਦ ਨਾਸਰ ਢਿੱਲੋਂ ਦੀ ਇੱਕ ਇੰਟਰਵਿਊ ਚੱਲ ਰਹੀ ਹੈ। ਸਿੱਧੂ ਨੇ ਫੋਨ ਕੀਤਾ ਸੀਗਾ ਵੀ ਗਿੱਲ ਰੌਂਦੇ ਬਾਈ ਨੂੰ ਕਿ ਮੇਰੀ ਨਾਸਰ ਢਿੱਲੋਂ ਨਾਲ ਗੱਲ ਕਰਾ। ਨਾਸਰ ਢਿੱਲੋਂ ਬਾਈ ਨਾਲ ਗੱਲ ਹੋਈ ਤੇ ਉਹਨੂੰ ਹਥਿਆਰਾਂ ਦਾ ਬਹੁਤ ਸ਼ੌਂਕ ਸੀ। ਉਹਨੇ ਨਾਸਰ ਢਿੱਲੋਂ ਬਾਈ ਨੂੰ ਇੱਕ ਗੱਲ ਕਹੀ, ਮੇਰੇ ਕੋਲ ਲਿੰਕ ਵੀ ਪਿਆ ਤੁਹਾਨੂੰ ਦਿਖਾਵਾਂਗਾ, ਕਿ ਮੈਨੂੰ ਤੁਹਾਡੇ ਪਾਕਿਸਤਾਨ ਏਰੀਆ 'ਚ ਇੱਕ ਇਹੋ ਜਿਹੀ ਜਗ੍ਹਾ ਜਿੱਥੇ ਹਥਿਆਰ ਬਣਦੇ ਦਰਾ, ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਕਿ ਮੈਨੂੰ ਯਾਰ ਚੋਰੀ ਨਾਲ ਦਰੇ ਜ਼ਰੂਰ ਲੈ ਜੀ। ਉਹਨੂੰ ਸਿਰਫ ਉਹਨੂੰ ਪਿਆਰ ਸੀ ਤੇ ਹਥਿਆਰਾਂ ਨਾਲ। ਇੱਕ ਅਣਖੀ ਬੰਦਾ ਸੀ, ਇਹ ਨਹੀਂ ਕਿ ਕਿਸੇ ਨੂੰ ਮਾਰਨ ਵਾਸਤੇ। ਪਰ ਜਦੋਂ ਦਾ ਜਾਣ ਦਾ ਸਮਾਂ ਸੀ ਨਾ ਯਾਰ ਬਾਈ, ਉਹ ਸੰਤ ਇੱਕ ਰੱਬ ਰੂਪੀ ਬੰਦਾ ਸੀ, ਉਹਨੂੰ ਪਤਾ ਸੀ। ਹੌਲੀ ਹੌਲੀ ਹਥਿਆਰਾਂ ਦਾ ਮੋਹ ਛੱਡਦਾ ਗਿਆ। ਉਹਨੇ ਇੰਟਰਵਿਊ 'ਚ ਕਿਹਾ ਵੀ ਸੀ ਬਾਈ ਸਿੱਧੂ ਨੇ ਕਿ ਹਥਿਆਰ ਚੱਕਣੇ ਬਹੁਤ ਸੌਖੇ ਆ, ਬਾਈ ਰੱਖਣੇ ਔਖੇ। ਪਰ ਚੱਕ ਲਿਆ ਉਹਨੇ ਸ਼ੌਂਕ ਨਾਲ। ਪਰ ਉਸ ਬੰਦੇ ਨੂੰ ਇਸ ਲਈ ਮਾਰਿਆ ਗਿਆ ਕਿ ਉਹਨਾਂ ਕੋਲੋਂ ਗੈਂਗਸਟਰ ਪੈਸਾ ਮੰਗਦੇ ਸੀ, ਉਹਨੇ ਨਹੀਂ ਦਿੱਤਾ। ਅਣਖੀ ਬੰਦਾ ਸੀ। ਮਾਂ ਪਿਓ ਨੂੰ ਪ੍ਰਮੋਟ ਕੀਤਾ, ਪਿੰਡ ਨੂੰ ਕਲਚਰ ਨੂੰ ਪ੍ਰਮੋਟ ਕੀਤਾ, ਮਾਨਸੇ ਜ਼ਿਲ੍ਹੇ ਨੂੰ, ਜਿਹੜਾ ਕਿ ਸਾਡੇ ਪੰਜਾਬ 'ਚ ਇੱਕ ਰੇਤਾ ਦਾ ਏਰੀਆ, ਉਹਨੂੰ ਕੋਈ ਨਹੀਂ ਸੀ ਜਾਣਦਾ। ਮੂਸੇਵਾਲ ਪਿੰਡ ਨੂੰ ਮੈਂ ਉਹਨਾਂ ਦੇ ਪਿੰਡ ਵਾਲਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਉਹਨਾਂ ਲਈ ਸ਼ਰਮ ਦੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਬਾਈ ਦੇ ਮਾਤਾ ਜੀ ਸਰਪੰਚ ਜਿੱਤੇ ਸੀਗੇ। ਇਸ ਵਾਰ ਬਾਪੂ ਬਲਕੌਰ ਸਿੰਘ ਜੀ ਨੇ ਇੱਕ ਬੰਦਾ ਖਿਲਾਰਿਆ, ਉਹ ਹਾਰ ਗਿਆ। ਜਿਹੜੀ ਦੂਸਰੀ ਪਾਰਟੀ ਐਂਟੀ ਜਿੱਤੀ, ਉਹਨਾਂ ਨੇ ਸਿੱਧੂ ਮੂਸੇਵਾਲੇ ਵੀਰ ਬਾਰੇ ਬਹੁਤ ਮਾੜੇ ਸ਼ਬਦ ਬੋਲੇ। ਮੈਂ ਉਸ ਪਿੰਡ ਵਾਲੇ ਜਿਹੜੇ ਉਹਨਾਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ, ਬਹੁਤ ਸ਼ਰਮ ਵਾਲੀ ਗੱਲ ਹੈ। ਤੁਹਾਡੇ ਪਿੰਡ ਮੂਸਾ ਮਾਨਸਾ ਦਾ ਪੂਰੇ ਵਰਲਡ 'ਚ ਉਸ ਬੰਦੇ ਨੇ ਨਾਂ ਕਰਾਤਾ। ਤੁਸੀਂ ਇੱਕ ਸਰਪੰਚੀ ਪਿੱਛੇ ਉਹਨਾਂ ਦੀ ਇਨਸਲਟ ਕਰ ਰਹੇ ਹੋ। ਲੱਖ ਦੀ ਲਾਹਨਤ ਤੇ ਉਹਨਾਂ ਲੋਕਾਂ ਦੇ। ਮੈਂ ਕਹਿੰਦਾ ਕਿ ਪਾਕਿਸਤਾਨ ਦੇ ਪੰਜਾਬੀ, ਇੰਡੀਆ ਦੇ ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ। ਇਹ ਕਹਿੰਦਾ ਸਾਡਾ ਪੰਜਾਬੀ ਭਰਾ ਸੀ ਨਾ। ਲੈਂਦਾ ਚੜ੍ਹਦਾ ਪੰਜਾਬ ਇੱਕ ਹੀ ਹੈ ਬਾਈ। ਇਹ ਇਕੱਲਾ ਸਰਕਾਰਾਂ ਨੇ ਤੇ ਤਾਰਾਂ ਨੇ ਲੱਗ ਕੀਤਾ। ਪਰਮਾਤਮਾ ਅੱਗੇ ਅਰਦਾਸ ਕਰਦੇ ਆ, ਬਾਬੇ ਨਾਨਕ ਅੱਗੇ ਫਰਿਆਦ ਕਰਦੇ ਆ, ਇਹ ਤਾਰਾਂ ਹੱਦਾਂ ਬੰਨੇ ਖਤਮ ਹੋ ਜਾਣ। ਸਿੱਧਾ ਇੱਕ ਸਾਡੇ ਵੀਰ ਨੇ ਗੀਤ ਗਾਇਆ ਸੀ, ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ। ਸਾਨੂੰ ਮੌਕਾ ਮਿਲੇ, ਮੇਰਾ ਹੁਸੈਨੀ ਵਾਲਾ ਬਾਰਡਰ ਗੰਡਾ ਸਿੰਘ ਵਾਲਾ ਬਾਰਡਰ ਹੈ, ਮੇਰਾ 3 ਕਿਲੋਮੀਟਰ ਦੂਰ ਹੱਦ ਤੋਂ ਮੇਰਾ ਪਿੰਡ ਹੈ। ਜੇਕਰ ਸਰਕਾਰ ਸਾਨੂੰ ਮੌਕਾ ਦੇਵੇ, ਸਾਡੇ ਕਾਰਡ ਬਣ ਜਾਣ, ਅਸੀਂ ਆਪਦੇ ਵਹੀਕਲਾਂ ਤੇ ਪੰਜਾ ਸਾਹਿਬ ਦਾ ਵਿਜ਼ਿਟ ਕਰਕੇ, ਲਾਹੌਰ ਦਾ, ਨਨਕਾਣਾ ਸਾਹਿਬ ਦਾ, ਸ਼ਾਮ ਨੂੰ ਉਹਦੇ ਘਰੇ ਜਾ ਸਕਦੇ ਹਾਂ। ਪਰ ਮਨ ਨੂੰ ਬਹੁਤ ਦੁੱਖ ਲੱਗਦਾ, ਜਿਹੜੇ ਪੰਜਾਬ ਲਈ ਅਸੀਂ 95% ਕੁਰਬਾਨੀਆਂ ਦਿੱਤੀਆਂ, ਅਸੀਂ ਆਪਦੀ ਜਾਨ ਵਾਰੀ, ਅਸੀਂ ਮਾਫੀਆਂ ਨਹੀਂ ਮੰਗੀਆਂ, ਅਸੀਂ ਫਾਂਸੀਆਂ ਦੇ ਲਟਕ ਗਏ। ਪਰ ਅੱਜ ਦੇਖੋ ਸਾਡੀ ਉਹ ਕੌਮ ਤਰਸ ਰਹੀ ਹੈ ਆਪਦੇ ਗੁਰੂ ਘਰਾਂ ਲਈ, ਆਪਦੇ ਭਰਾਵਾਂ ਲਈ। ਮੇਰੇ ਦਾਦਾ ਜੀ ਦੇ ਦੋਸਤ ਜਿਗਰੀ ਯਾਰ, ਮੇਰੇ ਦਾਦਾ ਜੀ ਫੌਤ ਹੋ ਗਏ ਆ, ਅਜੇ ਵੀ ਜਿਉਂਦੇ ਆ। ਪਿੰਡ 40 ਚੱਕ ਸਾਡਾ ਪੱਤੋਗੀ ਦੇ ਕੋਲ ਜਾਗੂਵਾਲ, ਮੇਰੀ ਦਾਦੀ ਜੀ ਦਾ ਪਿੰਡ 4 ਚੱਕ ਸੀਗਾ। ਉਹ ਬਾਪੂ ਜੀ 92-93 ਸਾਲ ਦੀ ਉਮਰ ਹੈ। ਜਦੋਂ ਮੈਂ ਜਾਂਦਾ ਉਹ ਰੋਂਦੇ ਆ ਕਿ ਮੇਰੇ ਵੀ ਭਰਾਵਾਂ ਦੇ ਪਰਿਵਾਰ ਵਿੱਚੋਂ ਕੋਈ ਨਾ ਕੋਈ ਆਇਆ। ਬੜੀ ਖੁਸ਼ੀ ਹੁੰਦੀ ਹੈ ਚੀਜ਼ਾਂ। ਪਰ ਇੱਥੋਂ ਦੇ ਲੋਕ ਵੀ ਅਮੀਰ ਨੇ, ਉਧਰ ਦੇ ਲੋਕ ਅਮੀਰ ਨੇ, ਬਹੁਤ ਵਧੀਆ। ਪਰ ਸਾਡੀਆਂ ਸਰਕਾਰਾਂ ਨਕੰਮੀਆਂ, ਚਾਹੇ ਇੱਧਰ ਦੀ ਚਾਹੇ ਉੱਧਰ ਦੀ। ਇਹ ਸਿਰਫ ਸਰਕਾਰਾਂ ਨੇ ਸਾਨੂੰ ਦੂਰ ਕੀਤਾ। ਜਿਹੜੇ ਲੋਕ ਚਾਹੇ ਉੱਧਰ ਦੇ ਆ, ਸਿੱਖ ਕਮਿਊਨਿਟੀ 'ਚ ਚਾਹੇ ਹਿੰਦੂ 'ਚ, ਦੇਖੋ ਸਿੱਖ ਜਾਂ ਮੁਸਲਮਾਨ ਵੀਰ ਮਰੇ, ਇਤਿਹਾਸ ਹਿਸਟਰੀ ਪੜ੍ਹ ਕੇ ਦੇਖ ਲਓ।
ਜਦੋਂ ਪਾਕਿਸਤਾਨ ਤੇ ਇੰਡੀਆ ਬਣਿਆ, ਜਿੰਨਾ ਸਾਹਿਬ ਵੀ ਪੰਜਾਬ ਤੋਂ ਨਹੀਂ ਸੀ, ਨਹਿਰੂ ਤੇ ਪਟੇਲ ਵੀ ਪੰਜਾਬ ਤੋਂ ਨਹੀਂ ਸੀ, ਅਲੱਗ ਸਾਨੂੰ ਕਿਹਨੇ ਕੀਤਾ? ਉਹਨਾਂ ਤਿੰਨਾਂ ਬੰਦਿਆਂ ਨੇ, ਸਿਰਫ ਪੰਜਾਬ ਨੂੰ। ਉਹਨਾਂ ਨੂੰ ਪਤਾ ਸੀ ਜੇ ਸਿੱਖ ਤੇ ਮੁਸਲਮਾਨ ਭਰਾ ਇਕੱਠੇ ਰਹਿ ਗਏ, ਇਹ ਪੂਰੀ ਦੁਨੀਆ ਤੇ ਰਾਜ ਕਰ ਸਕਦੇ ਆ, ਇਹਨਾਂ ਨੂੰ ਅਲੱਗ ਕੀਤਾ ਜਾਵੇ। ਜੇ ਪੰਜਾਬ ਇਕੱਠਾ ਕਰਦੇ ਸੀ ਤੇ ਦਿੱਲੀ ਦੇ ਬਾਰਡਰਾਂ ਨਾਲ ਹੱਦਾਂ ਲੱਗਦੀਆਂ ਸੀ। ਉਹਨਾਂ ਕਿਹਾ ਵੀ ਸਿੱਖ ਜਿਹੜੇ ਲੋਕ ਆ ਖੂਨ ਦੇਣ ਦੇ ਆਦੀ ਆ, ਇਹ ਆਪਦੇ ਕਜ਼ਨ ਬ੍ਰਦਰ ਨੂੰ, ਮੁਸਲਮਾਨ ਨੂੰ ਨਾਲ ਲੈ ਕੇ ਇਹ ਸਾਨੂੰ ਲੈ ਜਾਣਗੇ। ਇਹਨਾਂ ਨੇ ਸਾਡਾ ਪੰਜਾਬ ਪਾੜਿਆ। ਪੰਜਾਬ ਦੀ ਵੰਡ ਹੋਈ ਆ, ਕਿਸੇ ਦੀ ਨਹੀਂ ਹੋਈ। ਜਦੋਂ ਅੰਗਰੇਜ਼ਾਂ ਨੇ ਦੇਖਿਆ ਕਿ ਇਹ ਸ਼ਾਂਤਮਈ ਤਰੀਕੇ ਨਾਲ ਆਪਦੇ ਘਰ ਛੱਡ ਕੇ ਜਾ ਰਿਹਾ, ਇਹ ਤਾਂ ਲੜੇ ਹੀ ਨਹੀਂ। ਇੱਕ ਰੇਡਵੇ ਤੇ ਉਹਨਾਂ ਨੇ 2 ਮਿੰਟ ਦੀ ਸਪੀਚ ਦਿੱਤੀ ਕਿ ਲਾਹੌਰ ਤੋਂ ਤੇ ਅੰਮ੍ਰਿਤਸਰ ਤੋਂ ਸਿੱਖਾਂ ਨੇ ਮੁਸਲਮਾਨਾਂ ਨੂੰ ਮਾਰਨਾ ਸ਼ੁਰੂ ਕਰਤਾ ਤੇ ਲਾਹੌਰ ਤੋਂ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਨਾ ਸ਼ੁਰੂ ਕਰਤਾ। ਲੋ ਜੀ, ਉੱਥੋਂ ਹੀ ਕੱਟਵੜ ਸ਼ੁਰੂ ਹੋ ਗਈ। ਉਸ ਤੋਂ ਬਾਅਦ ਨੁਕਸਾਨ ਦੋਵਾਂ ਧਿਰਾਂ ਦਾ ਹੋਇਆ, ਮੁਸਲਮਾਨ ਭਾਈਚਾਰਾ, ਸਿੱਖ ਭਾਈਚਾਰੇ ਦਾ। ਉਹ ਗੱਲਾਂ ਨੂੰ ਭੁੱਲ ਕੇ ਸਾਨੂੰ ਅੱਗੇ ਵਧਣਾ ਚਾਹੀਦਾ। ਸਾਡੀ ਦੋਵੇਂ ਕਮਿਊਨਿਟੀਆਂ ਦਾ ਨੁਕਸਾਨ ਹੋਇਆ, ਇਹ ਭਰਪਾਈ ਨਹੀਂ ਹੋ ਸਕਦੀ। ਆਪਣੀ ਨਵੀਂ ਜਨਰੇਸ਼ਨ, ਮੈਂ ਕਹਿੰਦਾ, ਪਿਆਰ ਮੁਹੱਬਤ ਨਾਲ ਰਹੀਏ। ਜੋ ਪਿਆਰ ਸਾਨੂੰ ਪਾਕਿਸਤਾਨ 'ਚ ਮੁਸਲਮਾਨ ਭਾਈਚਾਰੇ ਤੋਂ ਮਿਲਦਾ, ਪੂਰੇ ਵਰਲਡ 'ਚੋਂ ਕਿਤੇ ਨਹੀਂ ਮਿਲਦਾ। ਲਾਸਟ 'ਚ ਇੱਕ ਗੱਲ ਕਹਾਂਗਾ, ਮੈਂ ਫੋਰਨ ਕੰਟਰੀ 'ਚ ਜਾਂਦਾ, ਜਿੰਨੀਆਂ ਕੰਟਰੀਆਂ ਘੁੰਮਿਆ, ਉੱਥੇ ਸਾਡੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਭਰਾ ਇਕੱਠੇ ਇੱਕੋ ਕਮਰੇ 'ਚ ਇੱਕੋ ਥਾਂ ਰੋਟੀ ਖਾਂਦੇ ਆ। ਪਰ ਇੱਥੇ ਸਾਡੀਆਂ ਸਰਹੱਦਾਂ ਬੰਨੇ ਸਾਨੂੰ ਰੋਕਦੀਆਂ। ਮੈਂ ਕਹਿੰਦਾ ਜਿੰਨੇ ਪੰਜਾਬੀ ਆ ਸਾਰੇ ਵਿਦੇਸ਼ਾਂ 'ਚ ਜਾਣੇ ਚਾਹੀਦੇ ਆ, ਬਾਹਰ ਦੀਆਂ ਕੰਟਰੀਆਂ 'ਚ, ਉੱਥੇ ਸਹੀ ਇੱਕੋ ਕਿਤੇ ਰਹਿ ਸਕੀਏ। ਇੱਥੇ ਇਹ ਕਿਹਾ ਜਾਂਦਾ ਕਿ ਤੁਸੀਂ ਜੀ ਪੰਜਾਬੀ ਫਿਲਮ ਦੀ ਸ਼ੂਟ ਨਹੀਂ ਕਰ ਸਕਦੇ। ਜਿਹੜੇ ਪੰਜਾਬੀ ਆ ਇੱਥੋਂ ਦੇ ਆਪਣੇ ਕਮੇਡੀਅਨ ਪੰਜਾਬੀ ਫਿਲਮਾਂ 'ਚ ਕੰਮ ਕਰਨਾ ਚਾਹੁੰਦੇ, ਉਹਨਾਂ ਨੂੰ ਯੂਕੇ ਦਾ, ਕੈਨੇਡਾ ਦਾ ਵੀਜ਼ਾ ਲੈਣਾ ਪੈਂਦਾ। ਅਸੀਂ ਕਹਿੰਦੇ ਆ ਵੀ ਸਿੱਧਾ ਪੰਜਾਬ 'ਚ ਜਾਣ, ਉੱਥੇ ਫਿਲਮਾਂ ਬਣਨ। ਪਰ ਇਹ ਸਰਕਾਰਾਂ ਦੀ ਨਾਕਾਮੀ, ਜਿਹੜੀ ਵੀ ਸਰਕਾਰ ਆਉਂਦੀ, ਚਾਹੇ ਲਹਿੰਦੇ ਚਾਹੇ ਚੜ੍ਹਦੇ ਦੀ, ਇਹ ਬਹੁਤ ਗਲਤ ਗੱਲ ਹੈ। ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ। ਪਰ ਇਸ ਵਾਰ ਮੈਂ ਪਾਕਿਸਤਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜਾ ਅੱਛਾ ਕੰਮ ਹੈ ਕਿ ਆ ਜਿਹੜਾ 8ਵੀਂ ਵਾਰ ਆਇਆ, ਸਭ ਤੋਂ ਬੈਸਟ ਇਹ ਮੇਰਾ ਟੂਰ ਰਿਹਾ। ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ, ਪ੍ਰੋਟੋਕਾਲ ਵੀ ਚੰਗਾ, ਲੰਗਰ ਵੀ ਚੰਗਾ, ਸਹੂਲਤ ਵੀ ਬਹੁਤ ਵਧੀਆ। ਲਵ ਯੂ ਆ ਸਾਰੇ ਪਾਕਿਸਤਾਨ ਵਾਸਤੇ, ਸਾਰੀ ਸੰਗਤ ਵਾਸਤੇ। ਬਾਈ ਹੁਣਾਂ ਨੇ ਜੀ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ। ਪੰਜਾਬੀ ਫਿਲਮ ਦੀ ਗੱਲ ਕੀਤੀ। ਪਹਿਲੀ ਪੰਜਾਬੀ ਫਿਲਮ ਜਿਹੜੀ ਲਹਿੰਦੇ ਚੜ੍ਹਦੇ ਦੀ ਇਕੱਠੀ ਬਣੀ ਸੀ, ਸਾਂਝਾ ਪੰਜਾਬ, ਉਹ ਵੀ ਕਿਸੇ ਤਰੀਕੇ ਨਾਲ ਜਦੋਂ ਇੰਡੀਆ ਵਿੱਚ ਚੱਲੀ ਤਾਂ ਉਹਨੂੰ ਬੇਪਨਾਹ ਕਾਮਯਾਬੀਆਂ ਮਿਲੀਆਂ। ਉਸ ਤੋਂ ਬਾਅਦ ਉਹ ਚੈਨਲ ਜਿਹੜਾ ਨਾ ਜੀ, ਉਹ ਚੈਨਲ ਉਹਨਾਂ ਦਾ ਬਲੌਕ ਕਰ ਦਿੱਤਾ ਗਿਆ, ਡਿਲੀਟ ਕਰ ਦਿੱਤਾ ਗਿਆ, ਦੁਬਾਰਾ ਫਿਰ ਬਹਾਲ ਤੇ ਹੋ ਗਿਆ। ਲੇਕਿਨ ਇਹ ਆ ਕਿ ਇਹ ਬਾਈ ਹੁਣਾਂ ਦੀ ਗੱਲ ਜਿਹੜੀ ਹੈ ਕਿ ਸਾਡੇ ਜਿਹੜੇ ਆਰਟਿਸਟ ਇਹਨਾਂ ਦੀਆਂ ਇੱਕ ਬੰਨੇ ਤੇ ਇਹ ਕਹਿੰਦੇ ਸਰਹੱਦਾਂ ਕੋਈ ਨਹੀਂ ਹੁੰਦੀਆਂ, ਦੂਜੇ ਬੰਨੇ ਇਹਨਾਂ ਨੂੰ ਆਉਣ ਜਾਣ ਤੋਂ ਰੋਕਿਆ ਜਾਂਦਾ ਆ। ਤੇ ਇਹ ਫਿਲਮਾਂ ਜਿਹੜੀਆਂ ਆ, ਬਾਕੀ ਚੀਜ਼ਾਂ ਜਿਹੜੀਆਂ ਸਾਡੀਆਂ ਵਪਾਰ ਆ, ਇਹ ਸਾਰਾ ਖੁੱਲ੍ਹਣਾ ਚਾਹੀਦਾ, ਆਉਣ ਜਾਣ ਹੋਣਾ ਚਾਹੀਦਾ, ਜਿਹਦੇ ਨਾਲ ਮੈਂ ਨਾ, ਤੁਸੀਂ ਫਿਲਮ ਦੀ ਗੱਲ ਕੀਤੀ ਹੈ, ਮੈਂ ਇੱਕ ਫਿਲਮ ਲਿਖ ਰਿਹਾ, ਥੋੜੀ ਜਿਹੀ ਰਹਿ ਗਈ ਹੈ, ਤਕਰੀਬਨ ਪੂਰੀ ਹੋ ਗਈ ਹੈ। ਮੁੜੇਗਾ ਪੰਜਾਬ, ਬੈਕਅਪ ਪੰਜਾਬ। ਉਹਦਾ ਮੀਨਿੰਗ ਇਹ ਸ਼ਾਰਟ ਫਾਰਮ 'ਚ ਦੱਸਦੇ ਆ, ਜਿਵੇਂ ਲਹਿੰਦੇ ਤੇ ਚੜ੍ਹਦੇ ਪੰਜਾਬ 'ਚੋਂ ਆਪਣੇ ਲੋਕ ਫੋਰਨ ਕੰਟਰੀਆਂ 'ਚ ਜਾ ਗਏ, ਚੱਲੇ ਆ, ਉੱਥੇ ਵੱਸ ਗਏ ਆ। ਇੱਦਾਂ ਦਾ ਮਾਹੌਲ, ਪੰਜਾਬ ਦੀ ਵੰਡ ਹੋਈ, ਉਸ ਤੋਂ ਬਾਅਦ ਨਸ਼ਾ ਬਹੁਤ ਹੋ ਗਿਆ। 84 'ਚ ਜੋ ਸਿੱਖਾਂ ਨਾਲ ਹੋਇਆ, ਲੋਕਾਂ ਨੇ ਡਰਦਿਆਂ ਨੇ ਬੱਚਿਆਂ ਨੂੰ ਫੋਰਨ ਕੰਟਰੀਆਂ 'ਚ ਭੇਜਤਾ। ਉਸ ਤੋਂ ਬਾਅਦ ਫਿਰ ਨਿਊ ਪੀੜ੍ਹੀ ਖੜੀ ਹੋਈ, ਉਹਨਾਂ ਨੇ ਦੇਖਿਆ ਯਾਰ ਨਸ਼ਾ ਬਹੁਤ ਹੈ, ਮਾਹੌਲ ਖਰਾਬ ਹੈ। ਪਿੰਡਾਂ 'ਚ ਕਮੇਟੀਆਂ ਬਣਾਈਆਂ, ਪਿੰਡ ਨੂੰ ਸੁਧਾਰਿਆ, ਫਿਰ ਸ਼ਹਿਰ ਨੂੰ ਸੁਧਾਰਿਆ, ਫਿਰ ਪੂਰੇ ਪੰਜਾਬ ਨੂੰ ਸੁਧਾਰਿਆ। ਫਿਰ ਪੰਜਾਬ ਫਿਰ ਤੋਂ ਸੋਨੇ ਦੀ ਚਿੜੀ ਦਿਖਾ ਗਿਆ, ਲਹਿੰਦੇ ਚੜ੍ਹਦੇ ਪੰਜਾਬ ਦੋਨਾਂ 'ਚ। ਫਿਰ ਜਿਹੜੇ ਲਹਿੰਦੇ ਚੜ੍ਹਦੇ ਪੰਜਾਬ 'ਚ ਬੱਚੇ ਛੱਡ ਕੇ ਗਏ ਸੀ ਇੱਕ ਮਾਹੌਲ ਖਰਾਬ ਦੇ ਕੇ, ਫਿਰ ਉਹ ਤਰਸਦੇ ਆ ਕਿ ਅਸੀਂ ਸਾਰਾ ਕੁਝ ਅਮਰੀਕਾ, ਕੈਨੇਡਾ, ਇੰਗਲੈਂਡ ਤੋਂ ਛੱਡ ਕੇ ਵਾਪਸ ਪੰਜਾਬ ਨੂੰ ਵਿਜ਼ਿਟ ਕਰਦੇ ਆ। ਉਹਦੇ 'ਚ ਪਾਕਿਸਤਾਨ ਦਾ ਪੰਜਾਬ ਵੀ ਦਿਖਾਇਆ ਗਿਆ। ਇੱਧਰ ਦੇ ਵੀ ਕਲਾਕਾਰ ਲਵਾਂਗੇ ਆਪਾਂ, ਉਧਰ ਚੜ੍ਹਦੇ ਪੰਜਾਬ ਦੇ ਵੀ ਲਵਾਂਗੇ। ਸਿਰਫ 4 ਸੌਂਗ ਰਹਿ ਗਏ ਆ, ਇੱਕ ਸਮਾਪਤੀ ਦਾ 2 5-6 ਮਿੰਟ ਦਾ ਸੀਨ ਰਹਿ ਗਿਆ, ਸਾਰੀ ਲਿਖੀ ਹੋਈ ਹੈ। ਹਾਂਜੀ।